ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ 'ਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਪਾਈਦਾ ਚਾਨਣਾ। ਸੋ ਕਰਦੇ ਹਾਂ ਪੂਨੀਆ ਜੀ ਦਾ ਪ੍ਰੋਗਰਾਮ 'ਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲੀ ਖਬਰ ਦੇ ਵੱਲ ਜੇਕਰ ਆਪਾਂ ਚੱਲਦੇ ਹਾਂ ਤਾਂ ਬੀਤੇ ਕਈ ਮਹੀਨਿਆਂ ਤੋਂ ਲਗਾਤਾਰ ਇਸ ਗੱਲ ਦੀ ਚਰਚਾ ਗਾਹੇ ਬਗਾਹੇ ਛਿੜੀ ਰਹਿੰਦੀ ਹੈ ਕਿ ਉਮਰ ਦੀ ਜਿਹੜੀ ਗੱਲ ਉਮਰ ਹੱਦ ਦੀ ਹੈ ਆਰਐਸਐਸ ਤੇ ਭਾਜਪਾ ਦੇ ਵਿਚਾਲੇ ਇਹ ਗੱਲ ਤਣਾਤਣੀ ਪੈਦਾ ਕਰ ਰਹੀ ਹੈ। ਇਸੇ ਨੂੰ ਲੈ ਕੇ ਕਈ ਵਾਰ ਮੋਹਨ ਭਾਗਵਤ ਹੋਣਾ ਦੇ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਉਸ ਗੱਲ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਤੇ ਕਦੀ ਮੋਦੀ ਹੋਣਾ ਦੇ ਵੱਲੋਂ ਲਾਲ ਕਿਲੇ ਤੋਂ ਦਿੱਤੇ ਗਏ ਭਾਸ਼ਣ 'ਚ ਕੀਤੀਆਂ ਗਈਆਂ ਆਰਐਸਐਸ ਦੀਆਂ ਤਾਰੀਫਾਂ ਨੂੰ ਉਸ ਦੇ ਨਾਲ ਜੋੜਿਆ ਜਾਂਦਾ ਹੈ। ਇਸੇ ਦੇ ਵਿਚਾਲੇ ਮੋਹਨ ਭਾਗਵਤ ਹੋਣਾ ਦਾ ਇੱਕ ਵਾਰ ਮੁੜ ਤੋਂ ਸੰਘ ਤੇ ਸਰਕਾਰ ਨੂੰ ਲੈ ਕੇ ਬਿਆਨ ਆਇਆ ਹੈ। ਉਹ ਕਹਿੰਦੇ ਨੇ ਕਿ ਸੰਘ ਸਰਕਾਰ ਦੇ ਫੈਸਲੇ ਨਹੀਂ ਲੈਂਦੀ, ਅਸੀਂ ਸਿਰਫ ਸਲਾਹ ਦਿੰਦੇ ਹਾਂ। ਇਸ ਨੂੰ ਕਿਵੇਂ ਦੇਖਿਆ ਜਾਵੇ? ਭਾਜਪਾ ਤੇ ਆਰਐਸਐਸ ਦੇ ਵਿਚਾਲੇ ਜਿਹੜੇ ਮਤਭੇਦ ਨੇ, ਜਿਹੜਾ ਵਿਚਾਰਕ ਮਤਭੇਦ ਇਸ ਸਮੇਂ ਚੱਲ ਰਹੇ ਨੇ, ਮਨ ਮੁਟਾਵ ਨੇ, ਉਹਨਾਂ ਦੇ ਵਿਚਾਲੇ ਇਹ ਜਿਹੜਾ ਬਿਆਨ ਹੈ ਕਿੰਨਾ ਕੁ ਮਹੱਤਵ ਰੱਖਦਾ ਹੈ ਤੇ ਇਸ ਨੂੰ ਕਿਵੇਂ ਨਿਚੋੜ ਕੇ ਦੇਖਿਆ ਜਾਵੇ? ਦੇਖੋ, ਆਰਐਸਐਸ ਆਪਣੇ 100 ਸਾਲਾ ਜਿਹੜਾ ਕਾਰਿਆਕ੍ਰਮ ਹੈ ਉਹ ਕਰ ਰਹੀ ਹੈ ਪੂਰਾ। ਅੱਡ-ਅੱਡ ਥਾਵਾਂ ਤੇ ਜਾ ਕੇ ਉਹ ਆਪਣੀ ਗੋਲਡਨ ਐਨੀਵਰਸਰੀ ਨੂੰ ਸੈਲੀਬ੍ਰੇਟ ਕਰ ਰਹੀ ਹੈ ਤੇ ਇਸੇ ਸਿਲਸਿਲੇ 'ਚ ਉਹਨਾਂ ਨੇ ਦਿੱਲੀ ਦੇ ਵਿੱਚ 3 ਦਿਨਾਂ ਪ੍ਰੋਗਰਾਮ ਕੀਤਾ ਸੀਗਾ। ਅੱਜ ਉਹਨਾਂ ਦਾ ਜਿਹੜਾ ਸੈਸ਼ਨ ਸੀਗਾ ਉਹ ਕੰਕਲੂਡ ਹੋ ਗਿਆ ਹੈਗਾ। ਅੱਜ ਵਿਗਿਆਨ ਭਵਨ ਦੇ ਅੰਦਰ ਉਹਨਾਂ ਦਾ 3 ਦਿਨਾਂ ਦਾ ਜਿਹੜਾ ਇਜਲਾਸ ਸੀਗਾ ਉਹ ਖਤਮ ਹੋਇਆਗਾ। ਉਹਦੇ 'ਚ ਪ੍ਰਸ਼ਨ ਉੱਤਰ ਸੈਸ਼ਨ ਵੀ ਸੀਗਾ। ਉਹਦੇ 'ਚ ਉਹਨਾਂ ਨੇ ਕਈ ਸਾਰੇ ਸਵਾਲਾਂ ਦਾ ਜਵਾਬ ਵੀ ਦਿੱਤਾ। ਇੱਕ ਸਵਾਲ ਇਹ ਸੀਗਾ ਕਿ ਬੀਜੇਪੀ ਅਤੇ ਆਰਐਸਐਸ ਦੇ ਵਿਚਕਾਰ ਕੋਈ ਮਤਭੇਦ ਹੈਗਾ ਕਿ ਉਹ ਜਿੰਨੀਆਂ ਖਬਰਾਂ ਚੱਲ ਰਹੀਆਂ ਨੇ ਇਸ ਟਾਈਮ ਉਹ ਕੁਝ ਏਦਾਂ ਦਾ ਹੈਗਾ ਤੇ ਉਹਨਾਂ ਨੇ ਇਸ ਨੂੰ ਡਿਨਾਈ ਕੀਤਾ। ਉਹਨਾਂ ਨੇ ਕਿਹਾ ਕਿ ਦੇਖੋ, ਮਾੜਾ ਮੋਟਾ ਹੋ ਸਕਦਾ ਹੈਗਾ ਕਿ ਜਿਹੜੀ ਸਰਕਾਰ ਜੋ ਕੁਝ ਕੰਮ ਕਰਦੀ ਹੈ ਉਹਦੇ 'ਚ ਸਾਡੀ ਸਹਿਮਤੀ ਨਾ ਹੋਵੇ। ਅਸੀਂ ਕੋਈ ਸਰਕਾਰ ਦੇ ਫੈਸਲੇ ਲੈਣ ਵਾਲੇ ਨਹੀਂ ਹੈਗੇ, ਪਰ ਅਸੀਂ ਸਰਕਾਰ ਨੂੰ ਮਤਾ ਜ਼ਰੂਰ ਦਿੰਦੇ ਹਾਂ। ਅਸੀਂ ਸਰਕਾਰ ਨੂੰ ਮਤ ਜ਼ਰੂਰ ਦਿੰਦੇ ਹਾਂ, ਉਹਨਾਂ ਨੂੰ ਸਲਾਹ ਜ਼ਰੂਰ ਦਿੰਦੇ ਹਾਂ ਕਿ ਬਈ ਆਹ ਕਰ ਲਓ। ਠੀਕ ਹੈ, ਜ਼ਰੂਰੀ ਨਹੀਂ ਕਿ ਸਰਕਾਰ ਸਾਡੀ ਗੱਲ ਮੰਨੇ। ਤੇ ਉਹਨਾਂ ਨੇ ਕਿਹਾ ਬਾਕੀ ਮਤਭੇਦ ਤਾਂ ਹੁੰਦੇ ਹੀ ਹੈ ਪਰ ਮਨਭੇਦ ਕੋਈ ਨਹੀਂ ਹੈ। ਸਾਡੇ ਸਾਰੀਆਂ ਸਰਕਾਰਾਂ ਨਾਲ ਵਧੀਆ ਸੰਬੰਧ ਰਹੇ ਹੈਗੇ ਆ। ਉਹਨਾਂ ਨੇ ਹੋਰ ਵੀ ਕਈ ਚੀਜ਼ਾਂ ਬਾਰੇ ਗੱਲ ਕਹੀ। ਉਹਨਾਂ ਨੇ ਉਸ ਬਿੱਲ ਬਾਰੇ ਵੀ ਜ਼ਿਕਰ ਕੀਤਾ ਜਿਹੜਾ ਹੁਣ ਬੀਜੇਪੀ ਲੈ ਕੇ ਆ ਰਹੀ ਹੈ, ਜਿਹਦੇ 'ਚ ਮੰਤਰੀ ਜਾਂ ਫਿਰ ਸੀਐਮ ਵਗੈਰਾ ਨੂੰ ਜੇਲ੍ਹ ਜਾਣ ਤੋਂ ਬਾਅਦ ਕੁਰਸੀ ਛੱਡਣੀ ਪਊਗੀ। ਉਹਦੇ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਜਿਹੜੀ ਹੈਗੀ ਆ ਉਹ ਸਾਫ਼ ਰਾਜਨੀਤੀ ਨੂੰ ਸਾਫ਼ ਸੁਥਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਤਕਨੀਕ ਅਤੇ ਸਿੱਖਿਆ ਨੀਤੀ ਤੇ ਵੀ ਬੋਲਿਆ। ਸਿੱਖਿਆ ਨੀਤੀ ਆਪਾਂ ਜਿਹੜੀ ਗੱਲ ਕਰ ਚੁੱਕੇ ਹਾਂ। ਉਹਨਾਂ ਨੇ ਕਿਹਾ ਕਿ ਜਿਹੜੀ ਨਵੀਂ ਸਿੱਖਿਆ ਨੀਤੀ ਆਈ ਹੈ ਇਹਦੇ 'ਚ ਪੰਜਕੋਸੀ ਸਿੱਖਿਆ ਕਨਸੈਪਟ ਰੱਖਿਆ ਗਿਆ ਹੈਗਾ, ਜਿਹੜੇ ਕਿ ਕਲਾ, ਖੇਲ, ਯੋਗ, ਸੰਸਕ੍ਰਿਤੀ, ਗੁਰੂਕੁਲ, ਇਹ ਸਾਰੇ ਇਹਨਾਂ ਨੇ ਦੱਸਿਆ। ਤੇ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਸਾਡਾ ਸਿਰਫ ਬੀਜੇਪੀ ਨਾਲ ਲਗਾਤੇਗਾ ਨਹੀਂ ਹੈਗਾ। ਪ੍ਰਣਬ ਮੁਖਰਜੀ ਜਿਹੜਾ ਕਾਂਗਰਸ ਦਾ ਆਗੂ ਸੀਗਾ ਉਹ ਵੀ ਸਾਡੇ ਮੰਚ ਤੇ ਆਂਦਾ ਰਿਹਾ ਹੈਗਾ ਤੇ ਉਹਨਾਂ ਨੇ ਤੋੜਤਾ ਸੀਗਾ। ਤੇ ਦੇਖੋ, ਸੰਘ ਜਿਸ ਹਿਸਾਬ ਨਾਲ ਆਪਣੇ 100 ਸਾਲ ਦੀ ਯਾਤਰਾ ਨੂੰ ਪੋਰਟਰੇ ਕਰ ਰਿਹਾ ਹੈਗਾ, ਉਹ ਇਹ ਪੋਰਟਰੇ ਕਰ ਰਿਹਾ ਹੈਗਾ ਕਿ ਅਸੀਂ ਹੀ ਜਿਹੜਾ ਆਪਾਂ ਕਹਿ ਲਈਏ ਕਿ ਇਸ ਮੁਲਕ ਦਾ ਅਸਲੀ ਵਿਚਾਰ ਅਸੀਂ ਹੈਗੇ ਆ। ਇਹ ਪੋਰਟਰੇ ਕਰਨ ਦੀ ਕੋਸ਼ਿਸ਼ ਕਰ ਰਿਹਾ। ਈਵਨ ਜਿੰਨੀਆਂ ਵੀ ਪਾਰਟੀਆਂ ਰਹੀਆਂ, ਹਕੂਮਤਾਂ ਰਹੀਆਂ, ਉਹਨਾਂ ਤੋਂ ਆਪਣੇ ਆਪ ਨੂੰ ਵੱਡਾ ਪੋਰਟਰੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ, ਆਪਣੇ ਰੋਲ ਨੂੰ ਵੱਡਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ। ਇਹ ਆਪਾਂ ਲਗਾਤਾਰ ਦੇਖਦੇ ਰਹੇ ਹਾਂ। ਇਹ ਸੰਘ ਦੀ ਹਮੇਸ਼ਾ ਇੱਛਾ ਵੀ ਰਹੀ ਹੈ ਕਿ ਸਾਰਾ ਕੁਝ ਇੰਡੀਆ ਦੇ ਵਿੱਚ ਉਹਨਾਂ ਦੇ ਮੁਤਾਬਕ ਚੱਲੇ ਤੇ ਉਸੇ ਚੀਜ਼ ਨੂੰ ਪੁਸ਼ ਕਰਨ ਦੀ ਇਹ ਕੋਸ਼ਿਸ਼ ਕਰ ਰਹੇ ਨੇ। ਆਰਐਸਐਸ 1980 ਤੱਕ ਕੋਈ ਵੱਡੀ ਫੋਰਸ ਨਹੀਂ ਸੀਗਾ। ਆਪਾਂ ਨੂੰ ਪਤਾ ਹੈ ਕਿ ਜਦੋਂ ਮਹਾਤਮਾ ਗਾਂਧੀ ਨੂੰ ਨਾਥੂਰਾਮ ਗੋਡਸੇ ਨੇ ਮਾਰਤਾ ਸੀਗਾ 1948 ਦੇ ਵਿੱਚ, 1950 ਤੱਕ ਆਰਐਸਐਸ ਬੈਨ ਵੀ ਰਿਹਾ। ਆਰਐਸਐਸ ਤੇ ਰੋਕ ਲਾਈ ਹੋਈ ਸੀ ਸਰਦਾਰ ਪਟੇਲ ਨੇ। ਉਸ ਤੋਂ ਬਾਅਦ ਵੀ ਕੋਈ ਵੱਡੀ ਗਿਣਤੀ ਚ ਨਹੀਂ ਸੀਗਾ। ਆਰਐਸਐਸ ਪਹਿਲੀ ਵਾਰ ਰੋਲ ਚ ਮਤਲਬ ਇੱਕ ਪੋਲੀਟੀਕਲ ਰੋਲ ਚ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਜਦੋਂ ਮੰਦਰ ਅੰਦੋਲਨ 1980ਵੇਂ ਦੇ ਦਹਾਕੇ ਚ ਆ ਕੇ ਸ਼ੁਰੂ ਕਰਦੇ ਨੇ। ਉਹਦੇ ਚ ਵੀ ਇਹ ਵਿਸ਼ਵ ਹਿੰਦੂ ਪਰਿਸ਼ਦ ਨੂੰ ਅੱਗੇ ਰੱਖਦੇ ਨੇ। ਆਰਐਸਐਸ ਪਿੱਛੋਂ ਆਪਣਾ ਕੰਮ ਕਰਦਾ ਵਾ। ਉੱਥੋਂ ਆਰਐਸਐਸ ਕਿਤੇ ਨਾ ਕਿਤੇ ਆਪਣੇ ਆਪ ਨੂੰ ਇੱਕ ਵੱਡੀ ਧਿਰ ਦੇ ਤੌਰ ਤੇ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰਦਾ ਵਾ। ਤਾਂ ਮਤਲਬ ਇੱਕ ਇਹਨਾਂ ਦਾ ਇਹ ਫੀਲਿੰਗ ਲੈਣਾ ਕਿ ਜਦੋਂ ਤੋਂ ਇੰਡੀਆ ਬਣਿਆ ਵਾ ਸੀ ਇਹਦਾ ਇੱਕ ਸੈਂਟਰਲ ਆਈਡੀਆ ਸੀ ਹੈਗਾ, ਇੱਕ ਤਾਂ ਉਹ ਗਲਤ ਹੈ। ਤੇ ਦੂਜਾ ਦੇਖੋ,
100 ਸਾਲ ਆਪਣਾ ਬਣਾ ਰਹੇ ਨੇ, ਇਹਨਾਂ ਦਾ 100 ਸਾਲ ਦਾ ਸਫ਼ਰ ਕਿਵੇਂ ਦਾ ਰਿਹਾ ਹੈਗਾ, ਉਹਦੇ ਬਾਰੇ ਵੀ ਆਪਾਂ ਇੱਕ ਵਾਰ ਚਰਚਾ ਜ਼ਰੂਰ ਕਰਾਂਗੇ। ਮੈਂ ਇਹਦੇ ਤੇ ਤਿਆਰੀ ਵੀ ਕਰ ਰਿਹਾ ਹਾਂ। ਪਰ 100 ਸਾਲਾਂ ਜੀ, ਦਾ ਜਿਹੜਾ ਆਰਐਸਐਸ ਦਾ ਸਫ਼ਰ ਹੈ ਉਹ ਬਹੁਤ ਪ੍ਰੋਬਲਮੈਟਿਕ ਰਿਹਾ ਹੈਗਾ, ਕਿਉਂਕਿ ਇਹਨਾਂ ਨੇ ਜਦੋਂ ਅੰਗਰੇਜ਼ਾਂ ਨੂੰ ਇੱਥੋਂ ਭਜਾਉਣਾ ਸੀਗਾ ਇੰਡੀਆ ਤੋਂ, ਜਦੋਂ ਆਜ਼ਾਦੀ ਦੀ ਲੜਾਈ ਚੱਲ ਰਹੀ ਸੀ, ਉਦੋਂ ਵੀ ਕੋਈ ਇਹਨਾਂ ਦਾ ਰੋਲ ਨਹੀਂ ਸੀ ਖਾਸ। ਹਾਲਾਂਕਿ ਅੱਜ ਦੇ ਟਾਈਮ ਆਰਐਸਐਸ ਦੇ ਜਿਹੜੇ ਇੰਟੈਲੈਕਚੁਅਲ ਨੇ ਉਹ ਅੱਡ-ਅੱਡ ਕਿਸਮ ਦੀਆਂ ਕਿਤਾਬਾਂ ਲਿਖ ਕੇ ਕੋਸ਼ਿਸ਼ ਕਰ ਰਹੇ ਨੇ ਕਿ ਆਰਐਸਐਸ ਵੀ ਅੰਗਰੇਜ਼ਾਂ ਦੇ ਖਿਲਾਫ ਲੜਿਆ ਸੀਗਾ। ਉਸ ਤੋਂ ਬਾਅਦ ਜੀ, ਨਥੂਰਾਮ ਗੋਡਸੇ ਨੇ ਜਦੋਂ ਮਹਾਤਮਾ ਗਾਂਧੀ ਨੂੰ ਮਾਰਿਆ ਤਾਂ ਆਰਐਸਐਸ ਦਾ ਨਾਂ ਫਿਰ ਉੱਪਰ ਕੇ ਆਇਆ। ਫਿਰ ਐਮਰਜੈਂਸੀ ਦੇ ਦੌਰਾਨ ਆਰਐਸਐਸ ਦੀ ਜਿਹੜੀ ਭੂਮਿਕਾ ਹੈਗੀ ਆ ਉਹ ਆਪਾਂ ਨੂੰ ਦੇਖਣ ਨੂੰ ਮਿਲੀ। ਬਾਅਦ ਚ ਹਾਲਾਂਕਿ ਇੰਦਰਾ ਗਾਂਧੀ ਨੂੰ ਵੀ ਸਮਰਥਨ ਦਿੱਤਾ ਆਰਐਸਐਸ ਨੇ। ਤੇ 84 ਦੇ ਦੰਗਿਆਂ ਦੌਰਾਨ ਵੀ ਆਪਾਂ ਦੇਖਿਆ, ਜਦੋਂ 1984 ਦੇ ਵਿੱਚ ਸਿੱਖ ਕਤਲੇਆਮ ਕੀਤਾ ਗਿਆ, ਸਿੱਖਾਂ ਦਾ ਜੀ, ਕਤਲੇਆਮ ਕੀਤਾ ਗਿਆ ਦਿੱਲੀ ਦੇ ਵਿੱਚ, ਉਦੋਂ ਆਪਾਂ ਆਰਐਸਐਸ ਦੀ ਭੂਮਿਕਾ ਦੇਖਦੇ ਹੈਗੇ ਆ। ਤੇ 2002 ਦੇ ਵਿੱਚ ਵੀ ਦੇਖਦੇ ਆ, ਉਸ 90 ਦੇ ਦਹਾਕੇ ਚ, 80 ਦੇ ਦਹਾਕੇ ਚ ਮੰਦਰ ਅੰਦੋਲਨ ਦੌਰਾਨ ਆਰਐਸਐਸ ਦੀ ਭੂਮਿਕਾ ਦੇਖਦੇ ਹੈਗੇ ਆ। ਯਾਨੀ ਕਿ ਦੇਖੋ, ਹੁਣ ਤਾਂ ਇਹ ਦੇਖਣਾ ਪਊਗਾ ਕਿ ਜੇ ਤੁਸੀਂ ਫਿਰਕਾ ਪ੍ਰਸਤੀ ਦੇ ਉਲਟ ਹੋ, ਫਿਰ ਤਾਂ ਤੁਸੀਂ ਮੰਨੋਗੇ ਕਿ 100 years of fate, ਠੀਕ ਹੈ। ਜੇ ਤੁਸੀਂ ਫਿਰਕਾ ਪ੍ਰਸਤੀ ਤੋਂ ਤੁਹਾਨੂੰ ਕੋਈ ਦਿੱਕਤ ਨਹੀਂ ਹੈ, ਜੇ ਤੁਹਾਡੀ ਜਿਹੜੀ ਮਾਨਸਿਕਤਾ ਹੈਗੀ ਆ ਉਹ ਮੈਜੋਰਿਟੇਰਿਜ਼ਮ ਦੀ ਹੈਗੀ ਆ, ਹਿੰਦੂਤਵਵਾਦੀ ਹੈਗੀ ਆ, ਫਿਰ ਤੁਸੀਂ ਕਹੋਗੇ ਕਿ ਨਹੀਂ ਆਰਐਸਐਸ ਵਧੀਆ ਹੈਗਾ। ਇਹ ਤਾਂ ਤੁਹਾਡੇ ਹੂੰ, ਸੋਚਣ ਦੇ ਪੈਮਾਨੇ ਨੇ। ਤੇ ਇਹ ਜੀ, ਹੈਗਾ। ਬਾਕੀ ਦੁਸ਼ਹਿਰੇ ਵਾਲੇ ਦਿਨ ਇਹਨਾਂ ਨੂੰ ਪੂਰੇ 100 ਸਾਲ ਹੋ ਰਹੇ ਨੇ। ਦੇਖਦੇ ਹਾਂ ਕਿ ਕੀ ਅਗਲਾ ਆਪਣਾ ਐਲਾਨ ਕਰਨਗੇ, ਕੀ ਇਹ ਐਲਾਨਣਗੇ। ਇਹਦੇ ਚ ਨਿਊ ਐਜੂਕੇਸ਼ਨ ਪਾਲਿਸੀ ਚ ਵੀ ਹਿੰਦੀ ਥੋਪਣ ਦੀ ਗੱਲ ਆਪਾਂ ਲਗਾਤਾਰ ਗੱਲ ਕਰੀ ਰਹੇ ਹਾਂ, ਉਹਦਾ ਇਹ ਬਰਾਬਰ ਉਹ ਕਹਿ ਰਹੇ ਸੀਗੇ। ਦੂਜਾ, ਡੈਮੋਗ੍ਰਾਫੀ ਤੇ ਇਹਨਾਂ ਨੇ ਚਿੰਤਾ ਕੀਤੀ ਹੈਗੀ ਆ, ਕਹਿ ਰਹੇ ਕਿ ਜਿਹੜੇ ਹੋਰ ਮੁਸਲਮਾਨ ਦੂਜੇ ਦੇਸ਼ਾਂ ਤੋਂ ਆ ਰਹੇ ਨੇ ਇੰਡੀਆ ਦੇ ਵਿੱਚ, ਉਹਦੇ ਤੇ। ਦੂਜਾ, ਧਰਮ ਪਰਿਵਰਤਨ ਤੇ ਵੀ ਬੋਲੇ ਨੇ, ਧਰਮ ਨਹੀਂ ਬਦਲਣਾ ਹੈਗਾ। ਘੁਸਪੈਠ ਤੇ ਬੋਲੇ, ਠੀਕ ਹੈ। ਤੇ ਇਹ ਸਾਰਾ ਕੁਝ ਉਹਨਾਂ ਨੇ ਕਿਹਾ ਹੈਗਾ। ਤੇ ਦੂਜਾ, ਉਹਨਾਂ ਨੇ ਕਿਹਾ ਕਿ ਹਿੰਦੂ ਰਾਸ਼ਟਰ ਦਾ ਸੱਤਾ ਨਾਲ ਕੋਈ ਲੈਣਾ ਦੇਣਾ ਨਹੀਂ, ਠੀਕ ਹੈ। ਜੀ, ਤੇ ਸੱਤਾ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਉਹਨਾਂ ਦਾ ਇੱਕ ਦਿਮਾਗ 'ਚ ਹੈਗਾ ਕਿ ਅਸੀਂ, ਮਤਲਬ ਜੇਪੀ ਰੋਈ ਜਾਊਗੀ ਤਾਂ ਅਸੀਂ ਐਸਟੈਬਲਿਸ਼ ਕਰ ਲਵਾਂਗੇ ਹੌਲੀ ਹੌਲੀ। ਮਤਲਬ ਕੋਈ ਜੀ, ਫੋਰਸਫੁਲੀ ਉਹਨਾਂ ਦਾ ਲੱਗ ਨਹੀਂ ਰਿਹਾ। ਹਾਲਾਂਕਿ ਉਹਨਾਂ ਨੇ ਇਹ ਕਿਹਾ ਕਿ ਹਿੰਦੂ ਜਿਹੜਾ ਵੀ ਇੰਡੀਆ ਦੇ ਵਿੱਚ ਰਹਿ ਰਿਹਾ ਹੈਗਾ ਉਹ ਹਿੰਦੂ ਹੈਗਾ, ਠੀਕ ਹੈ। ਜੀ, ਕੋਈ ਟਕਰਾਅ ਨਹੀਂ ਹੈਗਾ। ਤੇ ਤੁਸੀਂ ਇਹ ਮੰਨ ਕੇ ਚੱਲੋ ਕਿ ਉਹ ਆਲਰੇਡੀ ਜਿੰਨੇ ਵੀ ਇੱਥੇ ਮਾਈਨੋਰਿਟੀਜ਼ ਨੇ, ਸਾਰਾ ਕੁਝ ਹੈਗਾ, ਉਹਨਾਂ ਨੂੰ ਐਸੀਮੀਲੇਟ ਕਰਨ ਦੀ ਕੋਸ਼ਿਸ਼ ਤਾਂ ਕਰਦੇ ਨੇ ਅਗਲੇ। ਕਹਿੰਦੇ ਵੀ ਨੇ ਕਿ ਕੋਈ ਸਾਨੂੰ ਇਹਨਾਂ ਤੋਂ ਕੀ ਦਿੱਕਤ ਹੈ, ਤਾਂ ਹਿੰਦੂ ਹੀ ਨੇ, ਠੀਕ ਹੈ। ਉਹ ਤਾਂ ਮਾਈਨੋਰਿਟੀਜ਼ ਅੱਗੇ ਅੱਗੇ ਉਹ ਕਹਿੰਦੀਆਂ ਨੇ ਕਿ ਨਹੀਂ ਨਹੀਂ, ਸਾਡੀ ਆਈਡੈਂਟੀਟੀ ਇਹਨਾਂ ਤੋਂ ਵੱਖ ਹੈਗੀ ਆ। ਉਦੋਂ ਫਿਰ ਉਹ ਸਾਰੇ ਚੀਜ਼ਾਂ ਸ਼ੁਰੂ ਕਰਦੇ ਨੇ। ਤਾਂ ਇਹ ਜੀ, ਇਹਨਾਂ ਦਾ 3 ਦਿਨਾਂ ਦਾ ਇਜਲਾਸ ਰਿਹਾ ਜੀ, ਮੋਹਨ ਭਾਗਵਤ ਹੋਣਾ ਦਾ। ਤੇ ਬਾਕੀ ਜਿਹੜਾ ਇੱਕ ਟਸਲ ਤਾਂ ਚੱਲੀ ਰਹੀ ਹੈ, ਇਸੇ ਕਰਕੇ ਸਵਾਲ ਆਇਆ ਸੀਗਾ, ਕਿਉਂਕਿ ਬੀਜੇਪੀ ਹਜੇ ਤੱਕ ਆਪਣਾ ਪ੍ਰੈਜ਼ੀਡੈਂਟ ਨਹੀਂ ਲਾ ਪਾ ਰਹੀ ਹੈ। ਜੀ, ਬੇਸਿਕਲੀ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਚਾਹੁੰਦੇ ਨੇ ਕਿ ਉਹਨਾਂ ਦੇ ਗੁੱਟ ਦਾ ਲੱਗੇ, ਤੇ ਸੰਘ ਚਾਹੁੰਦਾ ਹੈਗਾ ਕਿ ਇਸ ਵਾਰ ਜਿਹੜਾ ਬੀਜੇਪੀ ਦਾ ਪ੍ਰੈਜ਼ੀਡੈਂਟ ਬਣੇ ਉਹ ਸੰਘ ਦੇ ਮੁਤਾਬਕ, ਸੰਘ ਦਾ ਕਹਿਣਾ ਮੰਨਣ ਵਾਲਾ ਬਣੇ। ਤੇ ਉਸ ਹੂੰ। ਕਰਕੇ ਹੀ ਸਾਰਾ ਇਹ ਚੱਕਰ ਪਿਆ ਹੋਇਆ ਹੈ। ਜੀ, ਸੋ ਆਪਸੀ ਕਲੇਸ਼ ਵੀ ਕਈ ਵਾਰ ਖੜੇ ਹੋ ਜਾਂਦੇ ਨੇ। ਵੈਸੇ ਤਾਂ ਜਦੋਂ ਵੀ ਕਿਤੇ ਗੱਲ ਤੁਰਦੀ ਹੈ ਅਨੁਸ਼ਾਸਨ ਦੀ, ਤਾਂ ਆਰਐਸਐਸ ਭਾਜਪਾ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਨੇ ਕਿ ਅਨੁਸ਼ਾਸਨ ਦੇ ਪੱਧਰ ਦੇ ਉੱਪਰ ਬਹੁਤ ਹੀ ਸਖਤ ਨੇ ਤੇ ਬਹੁਤ ਹੀ ਦ੍ਰਿੜਤਾ ਦੇ ਨਾਲ ਕੰਮ ਕਰਦੇ ਨੇ ਅਨੁਸ਼ਾਸਨ ਦੇ ਲੈਵਲ ਤੇ। ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ ਗੱਲ ਬਿਹਾਰ ਦੇ ਵਿੱਚ ਚੋਣਾਂ ਦੀ ਕਰ ਲੈਂਦੇ ਹਾਂ। ਐਨਡੀਏ ਨੇ ਸੀਟ ਸ਼ੇਅਰਿੰਗ ਵਾਲਾ ਸਟਰਕਚਰ ਫਾਈਨਲ ਕਰ ਲਿਆ। ਇਹ ਸਟਰਕਚਰ ਜਿਹੜਾ ਸਮਝਾਇਓ ਹੁਣ, ਕਿਹਦੇ ਹਿੱਸੇ ਕਿੰਨੀਆਂ ਸੀਟਾਂ ਆਉਣਗੀਆਂ, ਕਿੱਥੇ-ਕਿੱਥੇ ਜਿਹੜੀਆਂ ਅਹਿਮ ਕਹਿ ਲਈਏ ਵੀ ਸੀਟਾਂ ਕੰਸਟੀਚੁਐਂਸੀਜ਼ ਹੋਣਗੀਆਂ ਜਿੱਥੇ ਅਹਿਮ ਲੋਕ ਉਤਾਰੇ ਜਾਣਗੇ, ਪਾਇਓ ਜ਼ਰਾ ਚਾਨਣਾ। ਦੇਖੋ, ਇਹਦੇ 'ਚ ਐਨਡੀਏ ਜਿਹੜਾ ਹੈਗਾ, ਜਿਹਦੇ 'ਚ ਨਿਤੀਸ਼ ਕੁਮਾਰ ਹੋਰੀ, ਬੀਜੇਪੀ ਹੋਰੀ ਇਕੱਠੇ ਹੋ ਕੇ ਚੋਣ ਲੜਨਗੇ, ਉਹਦੇ 'ਚ ਦੇਖੋ ਟੋਟਲ ਸੀਟਾਂ ਹੈਗੀਆਂ ਬਿਹਾਰ ਦੇ ਵਿੱਚ 243। 243 ਸੀਟਾਂ ਚੋਂ 102 ਸੀਟਾਂ ਤੇ ਨਿਤੀਸ਼ ਕੁਮਾਰ ਲੜਨਗੇ, 101 ਸੀਟਾਂ ਤੇ ਬੀਜੇਪੀ ਲੜੂਗੀ। ਰਾਮ ਵਿਲਾਸ ਦੀ ਜਿਹੜੀ ਪਾਰਟੀ ਹੈਗੀ, ਚਿਰਾਗ ਪਾਸਵਾਨ ਹੋਰਾਂ ਦੀ, ਉਹ 20 ਸੀਟਾਂ ਤੇ ਲੜੂਗੀ। ਜਿਤਨ ਰਾਮ ਮਾਂਝੀ ਹੋਰਾਂ ਦੀ ਪਾਰਟੀ 10 ਸੀਟਾਂ ਤੇ ਉਪਿੰਦਰ ਕੁਸ਼ਵਾਹਾ ਦੀ ਜਿਹੜੀ ਪਾਰਟੀ ਆਰਐਲਐਮ, ਉਹ ਵੀ 10 ਸੀਟਾਂ ਤੇ ਚੋਣ ਲੜੂਗੀ। ਇਹ ਇੱਕ ਹਜੇ ਫਾਰਮੂਲਾ, ਮਤਲਬ ਉਹਨਾਂ ਨੇ ਆਫੀਸ਼ੀਅਲ ਅਨਾਉਂਸ ਨਹੀਂ ਕੀਤਾ, ਪਰ ਇਹਦੇ ਤੇ ਆਧਾਰਿਤ ਇੱਕ ਅੰਦਰ ਸਹਿਮਤੀ ਬਣ ਚੁੱਕੀ ਹੈਗੀ ਆ। ਤੇ ਇਹਦੇ 'ਚ ਇਹ ਗਣਿਤ ਮੋਟਾ ਚੱਲੂਗਾ। ਬਾਕੀ ਐਨਡੀਏ ਨਿਤਿਸ਼ ਨੂੰ ਵੱਡੇ ਭਾਈ ਦੀ ਭੂਮਿਕਾ 'ਚ ਰੱਖਣ 'ਚ ਇੰਟਰਸਟਿਡ ਹੈਗੀ ਆ, ਉੱਥੇ ਕੋਈ ਪੰਗੇ ਲੈਣ ਦੀ ਸਥਿਤੀ 'ਚ ਨਹੀਂ ਹੈਗੀ ਆ। ਬਾਕੀ ਦੇਖਦੇ ਆ ਬਣਦਾ ਕੀ ਹੈ। ਪਰ ਜਿਹੜੀ ਆਪਾਂ ਕਹਿ ਲਈਏ ਕਿ
ਜਦੋਂ ਨਿਤੀਸ਼ ਕੁਮਾਰ ਨੂੰ 2020 ਦੇ ਵਿੱਚ 115 ਸੀਟਾਂ ਦਿੱਤੀਆਂ ਗਈਆਂ ਸੀ, ਪਰ ਉਹ ਸਿਰਫ 43 ਸੀਟ ਜਿੱਤ ਪਾਏ ਸੀਗੇ। 110 ਸੀਟਾਂ ਬੀਜੇਪੀ ਲੜੀ ਸੀ, 74 ਸੀਟਾਂ ਜਿੱਤ ਗਈ ਸੀਗੀ। ਤੇ ਦੇਖਦੇ ਹਾਂ ਕਿ ਇਸ ਵਾਰ ਦਾ ਰਿਜ਼ਲਟ ਕਿਸ ਕਿਸਮ ਦਾ ਰਹੂਗਾ। ਤੇ ਇਸ ਵਾਰ ਹਾਲਾਂਕਿ ਬੀਜੇਪੀ ਵਾਸਤੇ ਖਾਸਾ ਟਫ ਹੋਣ ਜਾ ਰਿਹਾ ਹੈਗਾ ਬਿਹਾਰ ਦਾ ਇਲੈਕਸ਼ਨ, ਕਿਉਂਕਿ ਉੱਥੇ ਤੇਜਸਵੀ ਯਾਦਵ ਵਧੀਆ ਟੱਕਰ ਦੇ ਰਹੇ ਨੇ। ਪਿਛਲੀ ਵਾਰ ਵੀ ਬਹੁਤ ਥੋੜੀਆਂ ਸੀਟਾਂ ਤੋਂ ਰਹਿ ਗਏ ਸੀਗੇ। ਖੈਰ ਦੇਖਦੇ ਹਾਂ ਕਿ ਉੱਥੇ ਬਣਦਾ ਕੀ ਹੈ। ਜੀ, ਸੋ ਵੇਖਾਂਗੇ ਇੱਥੇ ਹੁਣ ਕੀ ਬਣਦਾ ਹੈ। ਇਸ ਤੋਂ ਜੇਕਰ ਅੱਗੇ ਚੱਲੀਏ ਤਾਂ ਉਧਰ ਅਮਰੀਕੀ ਖੇਤੀਬਾੜੀ ਵਿਭਾਗ ਦੇ ਵੱਲੋਂ ਕਪਾਹ ਤੋਂ ਇੰਪੋਰਟ ਡਿਊਟੀ ਹਟਾਈ ਜਾਣ ਦਾ ਸਵਾਗਤ ਕੀਤਾ ਗਿਆ ਹੈ। ਹਾਂਜੀ, ਅਮਰੀਕਾ ਦੇ ਜਿਹੜੇ ਖੇਤੀਬਾੜੀ ਵਿਭਾਗ ਹੈਗਾ USDA, ਉਹਨੇ ਨਰਿੰਦਰ ਮੋਦੀ ਸਰਕਾਰ ਵੱਲੋਂ 11% ਜਿਹੜੀ ਇੰਪੋਰਟ ਡਿਊਟੀ ਸੀਗੀ ਕੋਟਨ ਤੇ, ਉਹਨੂੰ ਹਟਾਉਣ ਤੇ ਸਵਾਗਤ ਕੀਤਾ ਹੈ। USDA ਨੇ ਇੱਕ ਬਿਆਨ ਦੇ ਕੇ ਕਿਹਾ ਹੈਗਾ ਕਿ ਡਿਊਟੀ ਫ੍ਰੀ ਇੰਪੋਰਟ ਤੋਂ ਅਮਰੀਕਨ ਜਿਹੜਾ ਕਪਾਸ ਉਹਦੀ ਬੁਕਿੰਗ 'ਚ ਇਜ਼ਾਫਾ ਹੋਊਗਾ ਇੰਡੀਆ ਦੇ ਵਿੱਚ। ਤੇ ਇਹਦੇ ਤੋਂ ਇੰਡੀਆ ਦੇ ਜਿਹੜੇ ਕੋਟਨ ਇੰਡਸਟਰੀ ਹੈ, ਖਾਸ ਕਰ ਪ੍ਰਧਾਨ ਇੰਡਸਟਰੀ ਹੈਗੀ ਆ, ਉਹਦੇ 'ਚ ਉਹਨਾਂ ਨੂੰ ਸਹੂਲਤਾਂ ਮਿਲਣਗੀਆਂ। ਹਾਲਾਂਕਿ ਇਹਦੇ 'ਚ ਦੇਖੋ ਦਿੱਕਤ ਕੀ ਹੈ ਕਿ ਇੰਡੀਆ ਦੇ ਜਿਹੜੇ ਫਾਰਮਰ ਨੇ, ਕੋਟਨ ਫਾਰਮਰ ਨੇ, ਉਹਨਾਂ ਨੂੰ ਨੁਕਸਾਨ ਹੋਣ ਜਾ ਰਿਹਾ ਹੈਗਾ। ਤੇ ਇਸ ਕਰਕੇ ਇਹ ਇੱਕ ਚੱਕਰ ਹੈਗਾ। ਹਾਲਾਂਕਿ ਪਾਣੀਪਤ ਦੀ ਜਿਹੜੀ ਕੋਟਨ ਜਿਹੜੀ ਇੰਡਸਟਰੀ ਹੈਗੀ ਆ, ਕੱਪੜਾ ਇੰਡਸਟਰੀ, ਉਹ ਹੁਣ ਇਸ ਟਾਈਮ ਸਫਰ ਕਰ ਰਹੀ ਹੈ, ਉਹਨਾਂ ਦੇ ਆਰਡਰ ਪੂਰੇ ਨਹੀਂ ਹੋ ਪਾ ਰਹੇ। ਤੇ ਦੇਖਦੇ ਹਾਂ ਕਿ ਮਤਲਬ ਇਹਦੇ 'ਚ ਹੁੰਦਾ ਕੀ ਹੈ। ਬਾਕੀ ਜਿਹੜੇ ਕਿਸਾਨ ਨੇ ਉਹ ਇਸ ਦੀ ਖਿਲਾਫਤ ਕਰ ਰਹੇ ਨੇ। ਕਿਸਾਨ ਕਹਿ ਰਹੇ ਨੇ ਕਿ ਇਹ ਡਿਊਟੀ ਨਹੀਂ ਹਟਾਣੀ ਜਾਣੀ ਚਾਹੀਦੀ ਸੀਗੀ। ਕਿਸਾਨਾਂ ਤੇ ਬਹੁਤ ਇਹਦਾ ਅਸਰ ਪਊਗਾ, ਕਿਉਂਕਿ ਜਿਹੜਾ ਕੋਟਨ ਖਾਸ ਕਰ ਗੁਜਰਾਤ, ਮਹਾਰਾਸ਼ਟਰ, ਤੇਲੰਗਾਨਾ, ਪੰਜਾਬ ਦੇ ਮਾਲਵੇ ਦੇ ਵਿੱਚ, ਹਰਿਆਣੇ ਦੇ ਵੀ ਕੁਝ ਖੇਤਰਾਂ 'ਚ ਅਤੇ ਰਾਜਸਥਾਨ ਦੇ ਕੁਝ ਖੇਤਰਾਂ 'ਚ ਲਾਇਆ ਜਾਂਦਾ ਗਾ। ਤੇ ਉੱਥੇ ਉਹਨਾਂ ਤੇ ਕਿਤੇ ਨਾ ਕਿਤੇ ਅਸਰ ਪਊਗਾ, ਕਿਉਂਕਿ ਜੇ ਬਾਹਰੋਂ ਕੋਟਨ ਸਸਤਾ ਮਿਲੂਗਾ ਤਾਂ ਫਿਰ ਇੱਥੇ ਜਿਹੜਾ ਦੇਸੀ ਕੋਟਨ ਹੈ ਉਹਦਾ ਤਾਂ ਰੇਟ ਨਹੀਂ ਮਿਲ ਪਾਊਗਾ। ਤਾਂ ਇਸ ਕਰਕੇ ਕਿਸਾਨਾਂ ਨੂੰ ਇਹਦਾ ਨੁਕਸਾਨ ਜ਼ਰੂਰ ਹੋਊਗਾ। ਜੀ, ਸੋ ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ ਉਧਰ ਜਿਹੜਾ ਰਾਜਾਂ ਅਤੇ ਕੇਂਦਰ ਦੇ ਵਿਚਾਲੇ ਨਾਲ ਦੀ ਨਾਲ ਟੱਕਰ ਰਹਿੰਦੀ ਹੈ ਰਾਸ਼ਟਰਪਤੀ ਜਾਂ ਫਿਰ ਰਾਜਪਾਲ ਦੀ, ਖਾਸ ਤੌਰ ਤੇ ਸਟੇਟ ਗਵਰਨਮੈਂਟਸ ਦੇ ਨਾਲ। ਜੇਕਰ ਕੋਈ ਸਟੇਟ ਆਪਣੇ ਪੱਧਰ ਤੇ ਕੋਈ ਤਬਦੀਲੀ ਕਰਨਾ ਚਾਹੁੰਦੀ ਹੈ ਤਾਂ ਕਲੋਨੀਅਲ ਸਿਸਟਮ ਵਾਲਾ ਰਾਜਪਾਲ ਉਸ ਨੂੰ ਸਿਰੇ ਨਹੀਂ ਚੜ੍ਹਨ ਦਿੰਦਾ, ਕਿਉਂਕਿ ਉਹ ਸੈਂਟਰ ਦੇ ਮੁਤਾਬਿਕ ਨਹੀਂ ਹੁੰਦਾ। ਬਹੁਤ ਸਾਰੀਆਂ ਚੀਜ਼ਾਂ ਰਾਸ਼ਟਰਪਤੀ ਤੋਂ ਫਸੀਆਂ ਰਹਿੰਦੀਆਂ ਨੇ। ਇਹਨਾਂ ਨੂੰ ਲੈ ਕੇ ਕੋਰਟ ਦੇ ਵਿੱਚ, ਸੁਪਰੀਮ ਕੋਰਟ ਦੇ ਵਿੱਚ ਮਾਮਲਾ ਗਿਆ ਹੋਇਆ ਸੀ। ਕੇਂਦਰ ਨੇ ਉੱਥੇ ਕੁਝ ਜਵਾਬ ਦਿੱਤੇ ਨੇ, ਉਹ ਜਵਾਬ ਬੇਹੱਦ ਹੈਰਾਨ ਕਰਨ ਵਾਲੇ ਨੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਕਿਹੋ ਜਿਹੀਆਂ ਰਹਿਣਗੀਆਂ, ਸਰਕਾਰਾਂ ਕਿਹੋ ਜਿਹੇ ਫੈਸਲੇ ਲੈ ਸਕਣਗੀਆਂ, ਇਹ ਉਸ ਨੂੰ ਨਿਰਧਾਰਤ ਕਰਦੀਆਂ ਗੱਲਾਂ ਨੇ, ਆਮ ਨਹੀਂ ਨੇ। ਪਾਇਓ ਜ਼ਰਾ ਇਹਨਾਂ ਤੇ ਚਾਨਣਾ, ਕੇਂਦਰ ਕਹਿ ਕੀ ਰਿਹਾ ਸਟੇਟਾਂ ਦੇ ਮਾਮਲੇ 'ਚ। ਦੇਖੋ, ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਜਵਾਬ ਜਿਹੜੀ ਰਿਟ ਪਟੀਸ਼ਨ ਪਾਈ ਗਈ ਸੀ, ਉਹਦੇ ਤੇ ਉਹਨਾਂ ਨੇ ਜਵਾਬ ਦਿੱਤਾ ਹੈਗਾ। ਉਹਨਾਂ ਨੇ ਕਿਹਾ ਕਿ ਰਾਜਪਾਲ ਅਤੇ ਰਾਸ਼ਟਰਪਤੀ ਦੇ ਉਲਟ ਜਿਹੜੀ ਸੂਬੇ ਦੀ ਸਰਕਾਰਾਂ ਨੇ ਉਹ ਰਿਟ ਪਟੀਸ਼ਨ ਨਹੀਂ ਪਾ ਸਕਦੀਆਂ। ਉਹਨਾਂ ਨੇ ਕਿਹਾ ਕਿ ਇਹ ਆਰਟੀਕਲ 32 ਦਾ ਇਸਤੇਮਾਲ ਨਹੀਂ ਕਰ ਸਕਦੀ, ਕਿਉਂਕਿ ਇਹ ਸੂਬੇ ਦੀ ਸਰਕਾਰਾਂ ਨੇ, ਯਾਨੀ ਕਿ ਸੂਬੇ ਦੀ ਸਰਕਾਰਾਂ ਨੂੰ ਉਹ ਇੱਕ ਮਿਊਨਿਸਪਲ ਕਾਰਪੋਰੇਸ਼ਨ ਦੀ ਸਰਕਾਰਾਂ ਤੱਕ ਰਿਡਿਊਸ ਕਰਨ ਦੀ ਗੱਲ ਕਰ ਰਹੇ ਨੇ। ਦੂਜਾ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਮੌਲਿਕ ਅਧਿਕਾਰ ਨੇ ਉਹ ਤਾਂ ਆਮ ਲੋਕਾਂ ਦੇ ਨੇ, ਉਹ ਸੂਬਿਆਂ ਦੇ ਕੋਈ ਅਧਿਕਾਰ ਨਹੀਂ ਹੈਗਾ। ਇਹਦੇ 'ਚ ਤੁਸਾਰ ਮਹਿਤਾ ਕਹਿੰਦਾਗਾ ਕਿ ਜਿਹੜਾ ਸੋਲੀਸਿਟਰ ਜਨਰਲ ਸਰਕਾਰ ਵੱਲੋਂ ਪੇਸ਼ ਹੋਇਆਗਾ ਕਿ ਜਿਹੜੀ ਰਾਸ਼ਟਰਪਤੀ ਜਾਣਨਾ ਚਾਹੁੰਦੀ ਹੈਗੀ ਆ ਕਿ ਰਾਜ ਜਿਹੜੇ ਸੂਬੇ ਨੇ ਉਹ ਕੀ ਕੁਛ ਕਰ ਰਹੇ ਨੇ, ਕੀ ਉਹਦਾ ਦੇਖਣਾ ਬਣਦਾ ਨਹੀਂ। ਤੇ ਇਹ ਗੱਲ ਉਹਨਾਂ ਨੇ ਕਹੀ। ਤੇ ਦੂਜਾ ਇਹ ਕਿਹਾ ਕਿ ਜਿਹੜੇ ਸੁਪਰੀਮ ਕੋਰਟ ਹੈ ਉਹ ਕੋਈ ਤਾਰੀਖ ਤੈਅ ਨਹੀਂ ਕਰ ਸਕਦਾ ਰਾਜਪਾਲਾਂ ਅਤੇ ਰਾਸ਼ਟਰਪਤੀ ਦੇ ਮਾਮਲੇ ਤੇ ਕਿ ਬਈ ਇੰਨੇ ਦਿਨਾਂ ਅੰਦਰ ਬਿੱਲ ਨੂੰ ਪਾਸ ਕਰੋ। ਇਹ ਕੋਈ ਉਹਨਾਂ ਤੇ ਚੀਜ਼ ਨਹੀਂ ਕੀਤੀ ਜਾ ਸਕਦੀ। ਮਤਲਬ ਇੱਕ ਸਪਸ਼ਟ ਹੈ ਕਿ ਜਿਹੜੀ ਸੈਂਟਰਲਾਈਜੇਸ਼ਨ ਹੈ ਪਾਵਰ ਦੀ, ਉਹਦੇ ਪੱਖ 'ਚ ਕੇਂਦਰ ਖੜਾਗਾ। ਤੇ ਕੇਂਦਰ ਸੂਬਿਆਂ ਨੂੰ, ਜਿੱਥੇ ਬੀਜੇਪੀ ਦੀ ਸਰਕਾਰਾਂ ਨਹੀਂ ਬਣ ਪਾ ਰਹੀਆਂ, ਉੱਥੇ ਰਾਜਪਾਲ ਜਿਹੜੇ ਗਵਰਨਰ ਨੇ ਅਤੇ ਜਿਹੜਾ ਪ੍ਰੈਜ਼ੀਡੈਂਟ ਹੈਗੀ ਆ, ਉਹਨਾਂ ਦੇ ਥਰੂ ਉਹਨਾਂ ਸਟੇਟਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ। ਜੇ ਉਹ ਸੂਬੇ ਆਪਣੇ ਕੋਈ ਕਾਨੂੰਨ, ਕੋਈ ਬਿੱਲ ਪਾਸ ਕਰਦੇ ਹੈਗੇ ਆ ਤੇ ਉਹਨਾਂ ਨੂੰ ਗਵਰਨਰ ਅਤੇ ਰਾਸ਼ਟਰਪਤੀ ਰੋਕ ਕੇ ਬਹਿ ਜਾਂਦੇ ਨੇ, ਤੇ ਉਹਨੂੰ ਕਿਤੇ ਨਾ ਕਿਤੇ ਕੇਂਦਰ ਸਰਕਾਰ ਡਿਫੈਂਡ ਕਰ ਰਹੀ ਹੈ। ਸੁਪਰੀਮ ਕੋਰਟ ਕਹਿ ਰਿਹਾ ਹੈਗਾ ਕਿ ਹਾਂ, ਇਹਦੀ ਕੋਈ ਡੇਟ ਤੈਅ ਕੀਤੀ ਜਾਵੇ, ਟਾਈਮ ਲਿਮਿਟ ਤੈਅ ਕੀਤੀ ਜਾਵੇ, 3 ਮਹੀਨਿਆਂ ਅੰਦਰ ਤੁਹਾਨੂੰ ਸਾਈਨ ਕਰਕੇ ਵਾਪਸ ਭੇਜਣਾ ਹੀ ਪਊਗਾ। ਉਹਦੇ ਤੇ ਸਰਕਾਰ ਸੁਪਰੀਮ ਕੋਰਟ ਨਾਲ ਸਿੱਧੀ ਹੋ ਗਈ ਹੈਗੀ ਆ। ਸਰਕਾਰ ਕਹਿ ਰਹੀ ਹੈਗੀ ਹੈ ਕਿ
ਤੁਹਾਡੇ ਅਧਿਕਾਰ ਖੇਤਰ 'ਚ ਹੀ ਨਹੀਂ ਹੈ, ਤੁਸੀਂ ਰਾਸ਼ਟਰਪਤੀ ਤੇ ਗਵਰਨਰ ਦੀ ਟਾਈਮ ਲਿਮਿਟ ਤੁਸੀਂ ਸੈੱਟ ਕਰਦੇ ਹੋ, ਤਾਂ ਇਹ ਮਤਲਬ ਕਿਤੇ ਨਾ ਕਿਤੇ ਸਿੱਧਾ ਸੁਪਰੀਮ ਕੋਰਟ ਨੂੰ ਵੀ ਅੱਖਾਂ ਦਿਖਾਉਣ ਵਾਲਾ ਕੰਮ ਸਰਕਾਰ ਕਰ ਰਹੀ ਹੈ, ਤੇ ਸਰਕਾਰ ਸ਼ਰੇਆਮ ਸੈਂਟਰਲਾਈਜੇਸ਼ਨ ਦੇ ਹੱਥ 'ਚ ਖੜੀ ਹੈ ਤੇ ਐਂਟੀ ਫੈਡਰਲਿਜ਼ਮ ਖੜੀ ਹੈ। ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਸਮਝੀ ਕੱਖ ਨਹੀਂ ਰਹੀ, ਕਹਿ ਰਹੀ ਹੈ ਕਿ ਤੁਹਾਡੇ ਤੋਂ ਜੋ ਕੁਝ ਤੁਸੀਂ ਬਿੱਲ ਪਾਸ ਕਰੇ ਜਾਓ, ਜਿਹੜਾ ਗਵਰਨਰ ਚਾਹੂਗਾ ਉਹ ਬਿੱਲ ਹੀ ਪਾਸ ਹੋਊਗਾ। ਤੇ ਐਡਾ ਇਹ ਭਿਆਨਕ ਦਰਸ਼ ਹੈਗਾ, ਚਿੱਤਰ ਹੈਗਾ। ਤੇ ਮੈਨੂੰ ਲੱਗਦਾ ਹੈ ਕਿ ਸਾਰੇ ਜਿਹੜੇ ਸੂਬੇ ਨੇ ਇਹਨਾਂ ਦੇ ਉਲਟ ਉਹਨਾਂ ਨੂੰ ਖੜਾ ਹੋਣਾ ਚਾਹੀਦਾ ਤੇ ਕਹਿਣਾ ਚਾਹੀਦਾ ਸਰਕਾਰ ਨੂੰ ਖੜੇ ਹੋ ਕੇ ਕਿ ਸਾਡੀ ਵੀ ਹਕੂਮਤ ਹੈਗੀ ਆ, ਅਸੀਂ ਵੀ ਲੋਕਾਂ ਤੋਂ ਵੋਟਾਂ ਲੈ ਕੇ ਜਿੱਤ ਕੇ ਆਏ ਹੈਗੇ ਆ, ਤੇ ਅਸੀਂ ਜੇ ਪਾਵਰ ਐਕਸਰਸਾਈਜ਼ ਨਹੀਂ ਕਰ ਪਾਵਾਂਗੇ ਤਾਂ ਫਿਰ ਸਾਡੇ ਹੱਥ ਕੀ ਹੈਗਾ, ਕੁਝ ਨਹੀਂ ਹੈ ਫਿਰ ਤਾਂ। ਜਿਹੜੀ ਇਕਨੋਮਿਕ ਇੰਡੀਪੈਂਡੈਂਸੀ ਸੀਗੀ, ਜਿਹੜਾ ਸੂਬਿਆਂ ਕੋਲ ਸੀਗੇ ਕਿ ਉਹ ਟੈਕਸ ਲਾ ਦਿੰਦੇ ਹੁੰਦੇ ਸੀਗੇ, ਉਹਨਾਂ ਦੀ ਕਮਾਈ ਹੁੰਦੀ ਸੀ, ਉਹ ਤੁਸੀਂ ਜੀਐਸਟੀ ਜਿਹੜਾ ਸੈਂਟਰਲ ਟੈਕਸੇਸ਼ਨ ਸਿਸਟਮ ਕੀਤਾ, ਉਹਦੇ ਰਾਹੀਂ ਤੁਸੀਂ ਖੋਹ ਲੈ ਗਏ, ਪੈਸਾ ਤੁਸੀਂ ਖੋਹ ਕੇ ਲੈ ਚੁੱਕੇ ਹੋ। ਤੇ ਹੁਣ ਮਾੜੇ ਮੋਟੇ ਜਿਹੜੇ ਸਬਜੈਕਟ ਬਚੇ ਹੋਏ ਨੇ, ਜਿਹੜੇ ਕਿ ਸਟੇਟ ਸਬਜੈਕਟ ਹੁੰਦੇ ਹੈਗਾ, ਸਿੱਖਿਆ, ਐਗਰੀਕਲਚਰ, ਇਸ ਕਿਸਮ ਦੇ, ਉਹ ਵੀ ਤੁਸੀਂ ਲੈ ਜਾਓਗੇ। ਫਿਰ ਮਤਲਬ ਬਚੂਗਾ ਕੀ ਸੂਬਿਆਂ ਕੋਲ? ਫਿਰ ਤਾਂ ਮੁੱਖ ਮੰਤਰੀ ਇੱਕ ਹਿਸਾਬ ਦਾ ਸਿਕਿਉਰਿਟੀ ਗਾਰਡ ਹੋ ਗਿਆ, ਉਹਦੇ ਥੱਲੇ ਪੁਲਿਸ ਆ, ਉਹ ਸਿਰਫ ਪੁਲਿਸ ਨੂੰ ਹੀ ਹੁਕਮ ਦੇਈ ਜਾਊਗਾ ਕਿ ਉੱਥੇ ਜਾ ਕੇ ਲਾਅ ਐਂਡ ਆਰਡਰ ਸਿਚੁਏਸ਼ਨ ਸੰਭੋ, ਉੱਥੇ ਕਰੋ ਉਹਦੇ ਹੱਥ ਹੀ ਰਹਿ ਜਾਊਗਾ। ਮਨਦੀਪ ਜੀ, JNK 'ਚ ਇਹੀ ਹਾਲ ਹੈ ਨਾ, ਉੱਥੇ ਮੁੱਖ ਮੰਤਰੀ ਤਾਂ ਸਿਰਫ ਇੱਕ ਕਹਿ ਲਈਏ ਵੀ ਨਾਮ ਦਾ ਹੀ ਹੈ, ਸਿਕਿਉਰਿਟੀ ਗਾਰਡ ਹੀ ਹੈ। ਬਿਲਕੁਲ ਸਿਕਿਉਰਿਟੀ ਗਾਰਡ ਵੀ ਨਹੀਂ ਹੈ, ਪੁਲਿਸ ਵੀ ਗਵਰਨਰ ਨੂੰ ਰਿਪੋਰਟ ਕਰ ਰਹੀ ਹੈ। ਇਹ ਵੀ ਦਿੱਲੀ ਦੇਖ ਲਓ ਤੁਸੀਂ, ਦਿੱਲੀ ਵੀ ਹੋਮ ਮਿਨਿਸਟਰ ਨੂੰ ਰਿਪੋਰਟ ਕਰਦੀ ਹੈਗੀ, ਕੁਛ ਨਹੀਂ ਮਤਲਬ ਇਹਨਾਂ ਦੇ ਹੱਥ ਰਹਿਣਾ। ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਸਾਰਿਆਂ ਨੂੰ ਜੰਤਰ ਮੰਤਰ ਜਾ ਕੇ ਬਹਿ ਜਾਣਾ ਚਾਹੀਦਾ, ਭੁੱਖ ਹੜਤਾਲ ਕਰਨੀ ਚਾਹੀਦੀ ਆ, ਜੋ ਕੋਈ ਵੀ ਉਹਨਾਂ ਤੋਂ ਅੰਦੋਲਨ ਹੁੰਦਾ ਹੋਵੇ ਉਹ ਸਾਰੇ ਜਾ ਕੇ ਕਰਨ, ਨਹੀਂ ਤਾਂ ਫਿਰ ਸੂਬਿਆਂ ਕੋਲੋਂ ਇਹ ਪਾਵਰ ਖੋਣਗੇ, ਸਾਫ਼ ਦਿਖ ਰਿਹਾ ਗਾ। ਬੀਇੰਗ ਅ ਲਾਰਜੈਸਟ ਡੈਮੋਕ੍ਰੇਸੀ ਕੁਝ ਨਹੀਂ ਹੁੰਦਾ ਵੀ ਤੁਸੀਂ ਕਹੋ ਵੀ ਬਹੁਤ ਵੱਡੀ ਸਾਡੀ ਡੈਮੋਕ੍ਰੇਸੀ ਹੈ ਸੰਸਾਰ ਦੇ ਵਿੱਚ। ਕੁਆਲਿਟੀ ਡੈਮੋਕ੍ਰੇਸੀ ਹੋਣੀ ਚਾਹੀਦੀ ਹੈ, ਵੀ ਕੁਆਲਿਟੀ ਕਿੰਨੀ ਆ ਉਸ ਦੇ ਵਿੱਚ, ਸਾਰੇ ਇਕੁਅਲੀ ਨਾਪੇ ਜਾਂਦੇ ਨੇ। ਫੈਡਰਲਿਜ਼ਮ ਨੂੰ ਚੰਗੀ ਤਰੀਕੇ ਨਾਲ ਪ੍ਰੈਕਟਿਸ ਕੀਤਾ ਜਾ ਰਿਹਾ। ਫੈਡਰਲਿਜ਼ਮ ਦਾ ਤਾਂ ਤੁਸੀਂ ਕਬਾੜਾ ਕੀਤਾ ਪਿਆ, ਜਿਹੋ ਜਿਹੇ ਧਰਾਤਲ ਤੇ ਹਾਲਾਤ ਦੇਖਦੇ ਆ। ਕਿਹੜੀ ਸਟੇਟ ਹੈ ਜਿਹੜੀ ਆਪਣੇ ਪੱਧਰ ਤੇ ਆਜ਼ਾਦ ਹੈ ਆਪਣੇ ਫੈਸਲੇ ਲੈਣ ਦੇ ਲਈ? ਜੇ ਤੁਸੀਂ GST ਲੈਣਾ ਹੈ, ਵਾਪਸ ਲੈਣਾ, ਜਿਹੜਾ ਸਟੇਟ ਨੂੰ ਵਾਪਸ ਆਉਣਾ ਹੁੰਦਾ ਪੈਸਾ, ਉਹ ਤਾਂ ਤੁਸੀਂ ਡਿਵੈਲਪਮੈਂਟ ਦੇ ਆਧਾਰ ਤੇ ਘਟਾ ਕੇ ਦਿੰਦੇ ਹੋ। ਵੀ ਜੇਕਰ ਕਿਸੇ ਸਟੇਟ ਨੇ ਜ਼ਿਆਦਾ ਵਧੀਆ ਡਿਵੈਲਪਮੈਂਟ ਕੀਤੀ ਹੈ ਤਾਂ ਇਹਦੇ ਪੈਸੇ ਘਟਾ ਦਿਓ। ਜਿਨ੍ਹਾਂ ਨੇ ਹਾਲੇ ਡਿਵੈਲਪਮੈਂਟ ਕੀਤੀ ਨਹੀਂ, ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗ ਰਿਹਾ ਪੈਸਾ ਜਾਂਦਾ ਕਿੱਥੇ, ਬਿਹਾਰ ਵਰਗੀਆਂ ਸਟੇਟਾਂ, ਉੱਥੇ ਪੂਰੇ ਭਾਰਤ ਦਾ ਅੱਧਾ ਅੱਧਾ ਤੁਸੀਂ ਬਜਟ ਉੱਥੇ ਦੇ ਦਿਓ ਤੇ ਨਾ ਫਿਰ ਵੀ ਉੱਥੇ ਤਰੱਕੀ ਨਾ ਹੋਵੇ। ਇਹ ਜਿਹੜੀਆਂ ਕਾਣੀਆਂ ਵੰਡਾਂ ਨੇ ਬਹੁਤ ਮਾਰ ਕਰਦੀਆਂ ਨੇ, ਇਹਨਾਂ ਚੀਜ਼ਾਂ ਨੂੰ ਦੇਖਣ ਦੀ ਲੋੜ ਹੈ, ਬਹੁਤ ਸਾਰੇ ਸੁਧਾਰਾਂ ਦੀ ਲੋੜ ਹੈ। ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ ਇਹ ਸਿਸਟਮ ਹੋ ਚੁੱਕਿਆ 84 ਵੇਲੇ, ਉਹ ਜਦੋਂ ਐਮਰਜੈਂਸੀ ਲੱਗਦੀ ਹੈ, ਬਹੁਤ ਸਾਰੇ ਪੰਜਾਬ ਦੇ ਹੱਕ ਦੀਆਂ ਚੀਜ਼ਾਂ ਨੂੰ ਪੰਜਾਬ ਦੇ ਕਹਿ ਲਈਏ ਸੈਕਸ਼ਨ ਚੋਂ ਕੱਢ ਕੇ ਸਟੇਟ ਸੈਂਟਰ ਦੇ ਸੈਕਸ਼ਨ ਚ ਪਾ ਦਿੱਤਾ ਜਾਂਦਾ ਹੈ। ਐਜੂਕੇਸ਼ਨ ਸਾਡੇ ਕੋਲ ਨਹੀਂ ਹੈਗੀ, ਐਜੂਕੇਸ਼ਨ ਸੈਂਟਰ ਰਨ ਕਰ ਰਿਹਾ ਹੈ। ਹੋਰ ਕੀ ਕਰੀਏ, ਕੀ ਕਰੇ ਪੰਜਾਬ, ਹੋਰ ਸਟੇਟਾਂ ਕੀ ਕਰਨ ਇਸ ਸਾਰੇ ਦੇ ਵਿੱਚ? ਇਸ ਵੱਲ ਦੇਖਣ ਦੀ ਬਹੁਤ ਜ਼ਿਆਦਾ ਲੋੜ ਹੈ। ਸੋ ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਉਧਰ ਬੰਗਾਲ ਦੀ ਗੱਲ ਕਰ ਲੈਂਦੇ ਹਾਂ। ਵੈਸਟ ਬੰਗਾਲ ਤੋਂ ਮਮਤਾ ਬੈਨਰਜੀ ਕਹਿ ਰਹੀ ਹੈ ਕਿ ਭਾਜਪਾ ਦੇ ਵੱਲੋਂ ਜਿਹੜਾ ਭਾਸ਼ਾਈ ਅੱਤਵਾਦ ਫੈਲਾਇਆ ਜਾ ਰਿਹਾ, ਇਹਨੂੰ ਮੈਂ ਬਰਦਾਸ਼ਤ ਨਹੀਂ ਕਰਾਂਗੀ। ਕਹਿੰਦੀ ਜਦੋਂ ਤੱਕ ਮੈਂ ਜਿੰਦਾ ਹਾਂ, ਮੈਂ ਇੱਕ ਵੀ ਕਹਿ ਲਈਏ ਵੋਟ ਧਾਰਕ ਜਿਹੜਾ ਨਾ ਉਹਦਾ ਹੱਕ ਨਹੀਂ ਗਵਾਚਣ ਦਊਂਗੀ। ਇਹ ਜਦੋਂ ਬਿਆਨ ਦੇ ਰਹੇ ਨੇ, ਇਸ ਨੂੰ ਕਿਵੇਂ ਦੇਖਿਆ ਜਾਵੇ? ਦੇਖੋ, ਲਗਾਤਾਰ ਆਪਾਂ ਦੇਖ ਰਹੇ ਹਾਂ ਕਿ ਮੁਲਕ ਦੇ ਵਿੱਚ ਜਿਹੜੇ ਬੰਗਲਾ ਸਪੀਕਿੰਗ ਮੁਸਲਮਾਨ ਨੇ, ਉਹਨਾਂ ਨੂੰ ਬੰਗਲਾਦੇਸ਼ੀ ਕਹਿ ਕੇ ਟੌਰਚਰ ਕੀਤਾ ਜਾ ਰਿਹਾ ਹੈਗਾ। NCR ਦੇ ਵਿੱਚ ਇੱਕ ਪੂਰੀ ਡਰਾਈਵ ਚੱਲੀ, ਗੁੜਗਾਉਂ ਤੋਂ, ਦਿੱਲੀ ਤੋਂ ਜਿਹੜੇ ਬੰਗਲਾ ਸਪੀਕਿੰਗ ਮੁਸਲਮਾਨ ਸੀਗੇ ਉਹਨਾਂ ਨੂੰ ਭਜਾਇਆ ਗਿਆ, ਉਹਨਾਂ ਦੀ ਝੁੱਗੀਆਂ 'ਚ ਰੇਡਾਂ ਕੀਤੀਆਂ ਗਈਆਂ, ਤੋੜੀਆਂ ਗਈਆਂ, ਸਾੜੀਆਂ ਗਈਆਂ। ਤੇ ਹੁਣ ਵੀ ਆਪਾਂ ਲਗਾਤਾਰ ਦੇਖ ਰਹੇ ਹਾਂ ਕਿ BJP ਨੇ ਇੱਕ ਏਜੰਡਾ ਲਿਆ ਹੋਇਆ ਹੈਗਾ ਕਿ ਬੰਗਾਲੀ ਮੁਸਲਮਾਨ ਨੂੰ ਉਹ ਕਹਿ ਰਹੇ ਨੇ ਕਿ ਇਹ ਤਾਂ ਘੁਸਪੈਠੀਏ ਨੇ। ਸੱਚਾਈ ਕੁਛ ਹੋਰ ਹੈ, ਉਹ ਇੱਥੋਂ ਦੇ ਨੇਟਿਵ ਨੇ, ਬਸਿੰਦੇ ਨੇ, ਪੱਛਮੀ ਬੰਗਾਲ 'ਚ ਜਨਮੇ ਨੇ, ਪਰ ਉਹ ਇੱਕ ਮਾਮਲਾ ਹੈਗਾ। ਇਸ ਕਰਕੇ ਇਹਨੂੰ ਭਾਸ਼ਾਈ ਆਤੰਕਵਾਦ ਜਿਹੜੀ ਹੈਗੀ ਆ ਦੱਸ ਰਹੀ ਹੈ ਮਮਤਾ ਬੈਨਰਜੀ। ਬਿਲਕੁਲ ਸਹੀ ਉਹਨਾਂ ਨੇ ਕਿਹਾ ਹੈਗਾ। ਤੇ ਦੇਖੋ, ਮਮਤਾ ਬੈਨਰਜੀ ਦੀ ਇੱਕ ਗੱਲ ਤਾਂ ਹੈਗੀ ਆ ਕਿ ਉਹ ਲੜਾਕਾ ਹੈਗੀ ਆ, ਤੇ ਸ਼ਰੇਆਮ ਆਪਾਂ ਦੇਖ ਸਕਦੇ ਹਾਂ ਕਿ BJP ਦੇ ਉਲਟ ਉਹ ਖੜੀ ਹੈ, ਲੜਾਈ ਲੜ ਰਹੀ ਹੈ। ਤੇ ਮੈਨੂੰ ਨਹੀਂ ਲੱਗਦਾ ਹੈਗਾ ਕਿ ਅਗਲੇ ਸਾਲ ਜਿਵੇਂ ਪੱਛਮ ਬੰਗਾਲ 'ਚ ਚੋਣ ਹੋਣ ਜਾ ਰਹੇ ਨੇ ਕਿ ਉੱਥੇ BJP ਦੇ ਪੈਰ ਲੱਗਣਗੇ। ਮਮਤਾ ਬੈਨਰਜੀ ਉੱਥੇ ਟਫ ਫਾਈਟ ਦਊਗੀ BJP ਨੂੰ। ਜੀ। ਤੇ ਉਧਰ ਅਡਾਨੀ ਨੇ ਕਹਿੰਦੇ 1000 ਕਰੋੜ ਰੁਪਏ ਦੇ ਵਿੱਚ 10ਵਾਂ ਜਹਾਜ਼ ਖਰੀਦ ਲਿਆ, ਹਵਾਈ ਜਹਾਜ਼।
ਹਾਂਜੀ 9 ਜਹਾਜ਼ ਤਾਂ ਅਗਲੇ ਕੋਲ ਪਹਿਲਾਂ ਹੀ ਨੇ, 10ਵਾਂ ਜਹਾਜ਼ ਖਰੀਦਿਆਗਾ ਤੇ 35 ਕਰੋੜ ਰੁਪਏ ਲਾ ਕੇ ਉਹਨੂੰ ਲਗਜ਼ਰੀ ਅੰਦਰੋਂ ਉਹਦਾ ਪੂਰਾ ਇੰਟੀਰੀਅਰ ਵਗੈਰਾ ਸਾਰਾ ਕੁਝ ਜਿੰਨੀ ਸੁਵਿਧਾਵਾਂ ਹੁੰਦੀਆਂ ਨੇ ਉਹ ਵੀ ਤਿਆਰ ਕਰਾ ਲਿਆ ਹੈਗਾ। ਤੇ ਸਵਿਟਜ਼ਰਲੈਂਡ ਦੇ ਬੇਸ਼ਲ ਸ਼ਹਿਰ ਤੋਂ ਇਹ ਦੂਰੀ ਤੈਅ ਕਰਕੇ ਅਹਿਮਦਾਬਾਦ 에ਅਰਪੋਰਟ 'ਚ ਉਤਰਿਆਗਾ ਤੇ ਇਹਨੂੰ ਵਾਟਰ ਕੈਨਨ ਰਾਹੀਂ ਸਲੂਟ ਵੀ ਕੀਤਾ ਹੈ ਤੇ 9 ਜਹਾਜ਼ ਅਡਾਨੀ ਕੋਲ ਪਹਿਲਾਂ ਵੀ ਹੈਗੇ ਆ। ਤੁਸੀਂ ਇੱਕ ਤਸਵੀਰ ਬਹੁਤ ਵਾਇਰਲ ਹੁੰਦੀ ਦੇਖਦੇ ਹੋ ਜਿਹਦੇ 'ਚ ਨਰਿੰਦਰ ਮੋਦੀ ਅਤੇ ਅਡਾਨੀ ਹੋਰੀ ਇੱਕ ਜਹਾਜ਼ 'ਚ ਬੈਠੇ ਹੈਗੇ ਆ, ਉਹ ਅਡਾਨੀ ਦਾ ਹੀ ਜਹਾਜ਼ ਸੀਗਾ। ਇਸ ਕਿਸਮ ਦਾ ਜਹਾਜ਼ ਅੰਬਾਨੀ ਹੋਰਾਂ ਕੋਲ ਵੀ ਸੀਗਾ ਤੇ ਇਹਦੇ 'ਚ ਬਹੁਤ ਵੱਡਾ ਲਾਉਂਜ ਵੀ ਹੈ, ਹਾਈ ਸਪੀਡ ਵਾਈਫਾਈ, ਸਾਰੀਆਂ ਸੁਵਿਧਾਵਾਂ ਮਾਡਰਨ ਜਿਹੜੀ ਐਮਿਨਿਟੀਜ਼ ਹੈਗੀਆਂ ਇਹਦੇ 'ਚ ਹੈਗੀਆਂ। ਤੇ ਕਿਉਂਕਿ ਅਗਲੇ ਪੈਸਾ ਹੀ ਇੰਨਾ ਕਮਾ ਰਹੇ ਨੇ, ਹਾਲਾਂਕਿ ਕੋਈ ਇਨੋਵੇਸ਼ਨ ਰਿਸਰਚ ਜਾਂ ਡਿਵੈਲਪਮੈਂਟ ਕਰਕੇ ਨਹੀਂ ਕਮਾ ਰਹੇ, ਸਰਕਾਰ ਨਾਲ ਲੱਗ ਕੇ ਸਰਕਾਰ ਦੀ ਪਾਲਿਸੀਆਂ ਕਰਕੇ ਹੀ ਪੈਸਾ ਕਮਾ ਰਹੇ ਨੇ। ਤੇ ਇੰਡੀਆ ਦਾ ਜਿਹੜਾ ਅਲੀਟ ਹੈ, ਆਪਾਂ ਕਈ ਵਾਰ ਗੱਲ ਵੀ ਕਰ ਚੁੱਕੇ ਹਾਂ, ਮੈਂ ਕਈ ਵਾਰ ਕਹਿੰਦਾ ਵੀ ਹੁੰਦਾਗਾ ਕਿ ਇੰਡੀਆ ਦਾ ਜਿਹੜਾ ਅਲੀਟ ਹੈ ਉਹ ਕਿਤੇ ਨਾ ਕਿਤੇ ਸਰਕਾਰ ਦੀ ਪਾਲਿਸੀ ਦੇ ਵਿੱਚ ਸਰਕਾਰ ਨਾਲ ਲੜ ਕੇ ਹੀ ਮਾੜੇ ਮੋਟੇ ਪੈਸੇ ਕਮਾਉਂਦਾਗਾ। ਉਹ ਇਸ ਕਿਸਮ ਦਾ ਨਹੀਂ ਹੈ ਜਿਵੇਂ ਅਮਰੀਕਨ ਅਲੀਟ ਹੈ, ਠੀਕ ਹੈ। ਜੀ ਅਮਰੀਕਾ 'ਚ ਮਾਈਕਰੋਸਾਫਟ ਨੇ ਵਿੰਡੋਜ਼ ਦਾ ਕਿਤੇ ਨਾ ਕਿਤੇ ਇਨੋਵੇਸ਼ਨ ਕੀਤਾ ਹੈਗਾ, ਫਿਰ ਅੱਗੇ ਡਿਵੈਲਪ ਕੀਤਾ ਸਾਰੇ ਟੈਕਨੀਕਸ ਨੂੰ। ਐਲਨ ਮਸਕ ਤੋਂ ਲੈ ਕੇ ਕਿੰਨੇ ਹੀ ਉੱਥੇ ਲੋਕ ਨੇ ਜਿਨ੍ਹਾਂ ਨੇ ਰਿਸਰਚ ਤੇ ਪਹਿਲਾਂ ਕੋਈ ਚੀਜ਼ ਨੂੰ ਇਨੋਵੇਟ ਕੀਤਾ ਹੈਗਾ, ਬਾਅਦ 'ਚ ਉਹਦੀ ਡਿਵੈਲਪਮੈਂਟ ਕਰਕੇ ਦੁਨੀਆ ਭਰ ਦੇ ਵਿੱਚ ਆਪਣਾ ਨਾਂ ਕਮਾਇਆ ਹੈਗਾ। ਇੰਡੀਆ ਦਾ ਅਲੀਟ ਇਸ ਕਿਸਮ ਦਾ ਹੈਗਾ ਕਿ ਉਹ ਜਿਹੜਾ ਸੱਤਾ ਦਾ ਦਾਅਵੇਦਾਰ ਹੁੰਦਾ ਉਹਨੂੰ ਫਾਈਨੈਂਸ ਕਰਦਾਗਾ, ਫਿਰ ਉਹਦੇ ਰਾਹੀਂ ਛੋਟੀਆਂ ਮੋਟੀਆਂ ਠੱਗੀਆਂ ਮਾਰ ਕੇ ਅਲੀਟ ਬਣਦਾ ਹੈਗਾ। ਤੇ ਅਡਾਨੀ ਹੋਰੀ ਉਸੇ ਕਿਸਮ ਦੀ ਚੀਜ਼ਾਂ ਨੇ। ਹੁਣ ਤੁਹਾਨੂੰ ਇੱਕ ਹੋਰ ਅੱਜ ਅਤਰੰਗੀ ਐਗਜ਼ਾਮਪਲ ਦਿੰਨਾ, ਜੀ ਨਿਤਿਨ ਗਡਕਰੀ ਦੇ ਮੁੰਡੇ ਦਾ ਬਿਜ਼ਨਸ ਐਥਨੋਲ ਦਾ ਸਾਹਮਣੇ ਆਇਆ ਹੈਗਾ। ਉਹਦਾ ਨਾਮ ਹੈਗਾ ਜੀ ਨਿਤਿਨ ਗਡਕਰੀ ਦੇ ਮੁੰਡੇ ਦਾ ਨਿਖਿਲ ਗਡਕਰੀ। ਇੰਡੀਆ ਦੇ ਜੀ ਵਿੱਚ ਪੈਟਰੋਲ ਦੇ ਵਿੱਚ 20% ਐਥਨੋਲ ਬਲੈਂਡ ਕਰਕੇ ਦਿੱਤਾ ਜਾ ਰਿਹਾ ਹੈਗਾ। ਤਕਰੀਬਨ ਕੁਝ ਸਾਲਾਂ ਪਹਿਲਾਂ ਹੀ ਜਿਹੜੇ ਗਡਕਰੀ ਫੈਮਿਲੀ ਹੈ, ਨਿਖਿਲ ਗਡਕਰੀ ਜਿਹੜਾ ਨਿਤਿਨ ਗਡਕਰੀ ਦਾ ਮੁੰਡਾ, ਉਹਨੇ ਐਥਨੋਲ ਬਿਜ਼ਨਸ 'ਚ ਕੰਮ ਕਰਨਾ ਸ਼ੁਰੂ ਕੀਤਾ ਸੀਗਾ। ਅੱਜ ਦੇ ਟਾਈਮ ਉਹ 5000 ਕਰੋੜ ਤੋਂ ਵੱਧ ਦਾ ਜਿਹੜਾ ਉਹਨਾਂ ਨੂੰ ਮੁਨਾਫਾ ਵੀ ਹੋ ਰਿਹਾ ਹੈਗਾ। ਟਰਨਓਵਰ ਉਹਨਾਂ ਦਾ ਤਕਰੀਬਨ 9.5-10 ਕਰੋੜ ਦਾ ਪਹੁੰਚ ਚੁੱਕਿਆ ਹੈਗਾ। ਤੇ ਸਾਰਾ ਕਿਵੇਂ ਹੋਇਆਗਾ ਦੱਸੋ? ਇਹ ਅਗਲਿਆਂ ਨੇ ਐਥਨੋਲ ਬਲੈਂਡਿੰਗ ਦੀ ਪਾਲਿਸੀ ਲਾਗੂ ਕਰਨੀ ਸੀ, ਉਹਨਾਂ ਦਾ ਮੁੰਡਾ ਉਸੇ ਕਾਰੋਬਾਰ 'ਚ ਪੈ ਗਿਆ ਤੇ ਜਿਹੜਾ ਐਥਨੋਲ ਬਲੈਂਡ ਹੋ ਕੇ ਆ ਰਿਹਾ ਹੈਗਾ ਪੈਟਰੋਲ ਨਾਲ, ਉਹਨਾਂ ਦੀ ਇੰਡਸਟਰੀ ਤੋਂ ਹੀ ਖਰੀਦਾ ਜਾ ਰਿਹਾ ਹੈਗਾ। ਇਹਨੂੰ ਕੀ ਕਹੋਗੇ? ਜੀ ਹੈ ਜੀ ਜੀ ਕੀ ਉਹਨਾਂ ਦਾ ਇੱਕ ਦੱਸੋ, ਕਿਹੜੀ ਉਹਨਾਂ ਨੇ ਰਿਸਰਚ ਕਰਨੀ ਪਈ, ਉਹਨਾਂ ਨੂੰ ਕਿਹੜੀ ਡਿਵੈਲਪਮੈਂਟ ਕਰਨੀ ਪਈ, ਕਿਹੜੀ ਮਾਰਕੀਟਿੰਗ ਕਰਨੀ ਪਈ? ਸਿੱਧਾ ਜੀ 10,000-15,000 ਕਰੋੜ ਦੇ ਬੰਦੇ ਬਣ ਜਾਣਗੇ ਅਗਲੇ 5-7 ਸਾਲਾਂ 'ਚ। ਤਾਂ ਜੀ ਇਹ ਇੰਡੀਆ ਦੇ ਅਲੀਟ ਦੀ ਹਕੀਕਤ ਹੈ, ਠੀਕ ਹੈ। ਤਾਂ ਇੰਡੀਆ ਇਸ ਕਰਕੇ ਇਹ 10 ਖਰੀਦ ਲੈਣ ਜਹਾਜ਼ ਜਾਂ ਫਿਰ 12 ਖਰੀਦ ਲੈਣ, ਕੀ ਫਰਕ ਪੈਂਦਾਗਾ? ਇਹ ਕਿਹੜਾ ਇਹਨਾਂ ਦੇ ਮਿਹਨਤ ਕਰਕੇ, ਇਹ ਤਾਂ ਸਰਕਾਰਾਂ ਨਾਲ ਰਲ ਕੇ ਲੋਕਾਂ ਦੇ ਹੱਕ ਹਕੂਕਾਂ ਦੀ ਅਤੇ ਲੋਕਾਂ ਦੇ ਪੈਸੇ ਦੀ ਠੱਗੀ ਮਾਰ ਕੇ ਖਰੀਦ ਰਹੇ ਨੇ। ਜੀ ਸੋ ਜੇਕਰ ਇਸ ਤੋਂ ਅੱਗੇ ਚੱਲੀਏ ਤਾਂ ਉਧਰ ਹੁੱਡਾ ਹੁਣੀ ਕਹਿੰਦੇ ਨੇ ਕਿ ਸੀਐਮ ਨੇ ਸੰਸਦ ਦੇ ਵਿੱਚ ਗਲਤ ਜਵਾਬ ਦਿੱਤਾ, ਮਜਬੂਰੀ ਬਸ ਸਾਨੂੰ ਰੌਲਾ ਪਾਉਣਾ ਪਿਆ। ਕਹਿੰਦੇ ਵੀ ਇਹਨਾਂ ਨੇ ਵੋਟਾਂ ਦੇ ਲਾਗੇ ਜਾ ਕੇ ਬੀਪੀਐਲ ਕਾਰਡ ਬਣਾਏ ਤੇ ਹੁਣ ਕੱਟਣੇ ਸ਼ੁਰੂ ਕਰ ਦਿੱਤੇ। ਇਹ ਕੀ ਰੌਲਾ ਹੈ ਜੀ ਸਾਰਾ? ਦੇਖੋ ਹਰਿਆਣਾ ਦੀ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਚੱਲ ਰਿਹਾ ਹੈਗਾ। ਉਹਦੇ 'ਚ ਨਾਇਬ ਸੈਣੀ ਲਗਾਤਾਰ ਵਿਪਕਸ਼ ਦੇ ਆਪੋਜੀਸ਼ਨ ਵਾਲਿਆਂ ਦੇ ਜਵਾਬ ਦੇ ਰਹੇ ਨੇ। ਉਹਨਾਂ ਤੇ ਐਤਰਾਜ਼ ਹੈਗਾ ਭੁਪਿੰਦਰ ਹੁੱਡਾ ਹੋਰਾਂ ਨੂੰ, ਤੇ ਭੁਪਿੰਦਰ ਹੁੱਡਾ ਹੋਰੀ ਕਹਿ ਰਹੇ ਨੇ, ਦੇਖੋ ਤੁਸੀਂ ਇੱਕ ਖਬਰ ਯਾਦ ਕਰੋ, ਜਦੋਂ ਹਰਿਆਣੇ ਦੇ ਇਲੈਕਸ਼ਨ ਹੋ ਰਹੇ ਸੀ ਉਦੋਂ 75 ਲੱਖ ਜਿਹੜੇ ਬੀਪੀਐਲ ਕਾਰਡ ਸੀਗੇ ਉਹ ਸਾਹਮਣੇ ਆਏ ਸੀਗੇ ਹਰਿਆਣੇ ਦੇ ਵਿੱਚ, ਜਿਹਦੇ 'ਚ ਰੌਲਾ ਵੀ ਪਿਆ ਸੀਗਾ। ਤੇ ਹੁਣ ਉਹਨਾਂ ਉਸ ਇਲੈਕਸ਼ਨਾਂ ਤੋਂ ਪਹਿਲਾਂ ਤਾਂ ਉਹ ਬਣਾਤੇ ਬੀਜੇਪੀ ਵਾਲਿਆਂ ਨੇ, ਹੁਣ ਉਹਨਾਂ ਨੂੰ ਕੱਟਣ ਲੱਗ ਰਹੇ ਨੇ। ਇਸ ਕਰਕੇ ਇਸ਼ੂ ਉੱਥੇ ਬਣਿਆ ਹੋਇਆਗਾ। ਬਾਕੀ ਜਿਹੜੇ ਸੀਐਮ ਹੈਗੇ ਨਾਇਬ ਸੈਣੀ, ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਸਤੰਬਰ ਮਹੀਨੇ ਤੋਂ 2100 ਰੁਪਇਆ ਮਹਿਲਾਵਾਂ ਨੂੰ ਦੇਣਾ ਸ਼ੁਰੂ ਕਰ ਰਹੇ ਹਾਂ। ਪਤਾ ਨਹੀਂ ਪੰਜਾਬ ਦੀ ਮਹਿਲਾਵਾਂ ਨੂੰ 1000 ਰੁਪਇਆ ਕਦੋਂ ਮਿਲੂਗਾ। ਤੇ ਦੇਖਦੇ ਹਾਂ ਕਿ ਕੀ ਬਣਦਾ ਇਸ ਦਾ। ਤੇ ਇਹਨਾਂ ਨੇ ਸ਼ੁਰੂ ਕਿਹਾ ਜਾ ਰਿਹਾ ਹੈਗਾ ਕਿ ਇਹਨਾਂ ਨੇ 2100 ਰੁਪਇਆ ਜੇ ਸਤੰਬਰ ਮਹੀਨੇ ਤੋਂ ਦੇਣਾ ਸ਼ੁਰੂ ਕਰਤਾ, ਫਿਰ ਤਾਂ ਆਮ ਆਦਮੀ ਪਾਰਟੀ ਤੇ ਪ੍ਰੈਸ਼ਰ ਪਊਗਾ, ਕਿਉਂਕਿ ਉਹਨਾਂ ਨੇ ਵੀ 1100 ਰੁਪਇਆ ਮਹੀਨੇ ਦਾ ਦੇਣ ਦਾ ਵਾਅਦਾ ਕੀਤਾ ਸੀ ਮਹਿਲਾਵਾਂ ਨੂੰ, ਪੰਜਾਬ ਦੀ ਮਹਿਲਾਵਾਂ ਨੂੰ। ਹਜੇ ਤੱਕ 3 ਸਾਲ ਬੀਤ ਚੁੱਕੇ ਨੇ, ਪੰਜਾਬ ਦੀਆਂ ਮਹਿਲਾਵਾਂ ਉਹਨਾਂ ਆਪਣੇ 1100 ਰੁਪਏ ਦਾ ਇੰਤਜ਼ਾਰ ਕਰ ਰਹੀਆਂ ਨੇ। ਜੀ ਉਧਰ ਜੇਕਰ ਆਪਾਂ ਹੁਣ ਥੋੜੀ ਵੈਦਰ ਦੀ ਗੱਲ ਕਰ ਲਈਏ, ਪੰਜਾਬ ਦੇ ਵਿੱਚ ਆਪਣੀ ਕਰੋਪੀ ਦਿਖਾ ਰਹੀ ਹੈ ਕੁਦਰਤ, ਲਗਾਤਾਰ ਹੜ੍ਹਾਂ ਦੀ ਮਾਰ ਹੇਠ ਹੈ ਪੰਜਾਬ, ਬਹੁਤ ਸਾਰੇ ਜ਼ਿਲ੍ਹੇ। ਹੁਣ ਤਾਂ ਮਾਲਵੇ ਵੱਲ ਵੀ ਕਹਿਰ ਵੱਧ ਰਿਹਾ ਹੈ ਹੌਲੀ ਹੌਲੀ। ਉਧਰ ਬਾਕੀ ਦੇਸ਼ 'ਚ ਕੀ ਹਾਲ ਹੈ, ਪਾਇਓ ਜ਼ਰਾ ਜਾਣਨਾ।
ਦੇਖੋ, ਇਹਦੇ ਚ ਪੰਜਾਬ ਬਾਰੇ ਤੁਸੀਂ ਸਹੀ ਕਹਿ ਰਹੇ ਹੋ ਕਿ ਅੱਜ ਦੇ ਟਾਈਮ, ਪਹਿਲਾਂ ਆਪਾਂ ਗੱਲ ਕਰਨੀ ਸ਼ੁਰੂ ਕੀਤੀ ਸੀ ਉਦੋਂ 3 ਜ਼ਿਲ੍ਹੇ ਸੀ, ਫਿਰ 6 ਹੋਏ, 7 ਹੋਏ। ਅੱਜ ਦੇ ਟਾਈਮ 10 ਜ਼ਿਲ੍ਹੇ ਏਦਾਂ ਦੇ ਹੈਗੇ ਆ ਪੰਜਾਬ ਦੇ, ਜਿੱਥੇ ਹੜ੍ਹਾਂ ਦੀ ਮਾਰ ਹੈਗੀ ਆ। ਰਾਵੀ, ਬਿਆਸ, ਸਤਲੁਜ, ਇਹ 3 ਨਦੀਆਂ ਆਪਾਂ ਦੇਖ ਰਹੇ ਹਾਂ ਕਿ ਲਗਾਤਾਰ ਕਹਿਰ ਵਰਸਾ ਰਹੀਆਂ ਨੇ। ਤੇ ਜਿਹੜਾ ਹਰੀਕੇ ਪੱਤਣ ਵਾਲਾ ਜਿਹੜਾ ਇਲਾਕਾ ਹੈਗਾ, ਉਹ ਤਾਂ ਆਪਾਂ ਸਮਝ ਹੀ ਨਹੀਂ ਪਾ ਰਹੇ ਕਿ ਕਿੱਥੇ ਦਰਿਆ ਨੇ, ਕਿੱਥੇ ਖੇਤ ਨੇ, ਕੁਝ ਸਮਝ ਨਹੀਂ ਆ ਰਿਹਾ ਹੈਗਾ। ਬਾਰਡਰ ਲੱਗ ਗਿਆ, ਆਪਾਂ ਦੇਖ ਰਹੇ ਹਾਂ ਫਾਜ਼ਿਲਕਾ, ਫਿਰੋਜ਼ਪੁਰ, ਉਧਰ ਜਿਹੜੀਆਂ ਮੱਝਾਂ ਹੈਗੀਆਂ ਉਹ ਵੀ ਰੁੜ ਕੇ ਪਾਕਿਸਤਾਨ ਵੱਲ ਜਾ ਰਹੀਆਂ ਨੇ, ਉਹ ਵੀ ਆਪਾਂ ਦੇਖ ਰਹੇ ਹਾਂ। ਹੜ੍ਹਾਂ 'ਚ ਇਹ ਦੇਖੋ, ਜੰਮੂ ਕਸ਼ਮੀਰ ਹੈ, ਉੱਥੇ ਵੀ 41-42 ਲੋਕਾਂ ਦੀ ਡੈਥ ਹੋ ਚੁੱਕੀ ਹੈ। ਹਿਮਾਚਲ ਦੇ ਵਿੱਚ 200 ਡੈਥ ਦਾ ਜਿਹੜਾ ਟੋਲ ਹੈ ਉਹ ਪਾਰ ਕਰ ਚੁੱਕਿਆ ਹੈਗਾ। ਹਿਮਾਚਲ ਦਾ ਜਿਹੜਾ ਚੰਡੀਗੜ੍ਹ ਮਨਾਲੀ ਹਾਈਵੇ ਹੈ, ਉਹਦੇ ਲੈਂਡਸਲਾਈਡ ਹੋਈਆਂ ਨੇ ਤੇ 2000 ਤੋਂ ਵੱਧ ਟੂਰਿਸਟ ਉੱਥੇ ਫਸੇ ਹੋਏ ਨੇ। ਸੌਰੀ, ਮੈਂ 200 ਦਾ ਆંકੜਾ ਕਹਿ ਰਿਹਾ ਸੀਗਾ। ਹਿਮਾਚਲ ਪ੍ਰਦੇਸ਼ 'ਚ ਹਿਮਾਚਲ ਪ੍ਰਦੇਸ਼ ਦੀ ਆਫੀਸ਼ੀਅਲ ਜਿਹੜੀ ਆ ਜਾਣਕਾਰੀ ਹੈਗੀ ਆ, 310 ਲੋਕਾਂ ਤੋਂ ਵੱਧ ਡੈਥ ਹੋ ਚੁੱਕੀ ਹੈ। ਤਕਰੀਬਨ 400 ਜਿਹੜੇ ਲੋਕ ਘਾਇਲ ਨੇ, 40 ਲੋਕ ਹਜੇ ਵੀ ਲਾਪਤਾ ਨੇ ਤੇ ਤਕਰੀਬਨ 2000 ਦੇ ਨੇੜੇ ਤੇੜੇ ਘਰਾਂ ਦਾ ਨੁਕਸਾਨ ਉੱਥੇ ਹੋਇਆਗਾ। ਤੇ ਪੰਜਾਬ ਹਾਲਾਂਕਿ ਇਹ ਡੇਟਾ ਬਹੁਤ ਛੋਟਾ ਹੈਗਾ, ਬਹੁਤ ਘੱਟ ਹੈਗਾ, ਇਸ ਤੋਂ ਵੱਧ ਨੁਕਸਾਨ ਹੋਇਆਗਾ। ਪਠਾਨਕੋਟ ਦੇ ਵਿੱਚ ਆਰਮੀ ਵੀ ਉਤਰੀ ਹੈਗੀ ਆ। ਉਹ ਅੱਜ ਆਪਾਂ ਵੀਡੀਓਜ਼ ਵੀ ਦੇਖ ਰਹੇ ਹੈਗੇ ਆ ਕਿ ਉਹ ਜਿਹੜਾ ਇੱਕ ਟੈਂਕ ਨੂਮਾ ਜਿਹੜੇ ਛੋਟੇ ਜੇਸਟਰ ਜਿਹੜੇ ਹੈਗੇ ਆ, ਉਹ ਵੀ ਤਾਰੇ ਗਏ ਹੈਗੇ ਆ। ਤੇ ਇਹਦੇ 'ਚ ਜੇ ਆਪਾਂ ਗੱਲ ਕਰਨੀ ਹੋਵੇ ਹਰਿਆਣੇ ਦੀ, ਹਰਿਆਣੇ ਦੇ ਵਿੱਚ ਵੀ ਹੜ੍ਹ ਵਰਗੇ ਮਾਹੌਲ ਬਣੇ ਹੋਏ ਨੇ, ਕਿਉਂਕਿ ਇੱਧਰ ਹਰਿਆਣੇ 'ਚ ਜਮਨਾ ਨਦੀ ਜਿਹੜੀ ਪੈਂਦੀ ਹੈਗੀ ਆ, ਉੱਥੇ ਹਥਨੀਕੁੰਡ ਬਰਾਜ ਹੈਗਾ ਯਮੁਨਾ ਨਗਰ ਦੇ ਵਿੱਚ, ਉਹਦੇ ਗੇਟ ਖੋਲੇ ਗਏ ਹੈਗੇ ਆ। ਮਤਲਬ ਕਈ ਥਾਵਾਂ ਤੇ ਤਾਂ ਲੋਕਾਂ ਦੇ ਘਰਾਂ ਦੇ ਅੰਦਰ ਸਾਂਪ, ਮੱਛੀਆਂ, ਇਹ ਸਾਰੇ ਵੀ ਵੜ ਗਏ ਹੈਗੇ ਆ। ਸਾਰ ਦੇ ਵਿੱਚ ਵੀ ਡਰੇਨ ਟੁੱਟ ਗਈਆਂ ਹੈਗੀਆਂ। ਮਤਲਬ ਬਹੁਤ ਪਾਣੀ ਜਿਹੜਾ ਆਪਾਂ ਦੇਖ ਰਹੇ ਹਾਂ ਕਿ ਹਰਿਆਣੇ ਦੇ ਵਿੱਚ ਵੀ ਤਕਰੀਬਨ 6 ਜ਼ਿਲ੍ਹੇ ਏਦਾਂ ਦੇ ਹੈਗੇ ਆ ਜਿੱਥੇ ਹੜ੍ਹਾਂ ਦੀ ਚਪੇਟ ਆਪਾਂ ਦੇਖ ਰਹੇ ਹਾਂ ਕਿ ਹਰਿਆਣੇ ਦੇ ਵਿੱਚ ਵੀ ਜਿਹੜੇ ਹੜ੍ਹ ਆਏ ਹੋਏ ਹੈਗੇ ਆ। ਤੇ ਮਤਲਬ ਪੰਜਾਬ ਇਸ ਟਾਈਮ ਬਹੁਤ ਬੁਰੀ ਸਥਿਤੀ 'ਚ ਚੱਲ ਰਿਹਾ ਹੈਗਾ। ਅੱਜ 3 ਲੋਕਾਂ ਦੀ ਡੈਥ ਵੀ ਹੋਈ ਹੈ, ਹੜ੍ਹ 'ਚ ਬਹਿ ਗਏ ਸੀਗੇ। ਤੇ ਪੌਂਗ ਡੈਮ ਦੇ ਫਲੱਡ ਗੇਟ ਖੁੱਲੇ ਹੋਏ ਨੇ ਤੇ ਬਹੁਤ ਪਾਣੀ ਹਜੇ ਚੱਲੂਗਾ। ਤੇ ਤਕਰੀਬਨ ਪੰਜਾਬ ਦੇ 300 ਪਿੰਡ ਏਦਾਂ ਦੇ ਹੈਗੇ ਆ ਜਿੱਥੇ ਅੱਜ ਦੇ ਟਾਈਮ ਉਹਨਾਂ ਦੇ ਕਨੈਕਸ਼ਨ ਵੀ ਟੁੱਟੇ ਹੋਏ ਨੇ ਲੋਕਾਂ ਤੋਂ, ਉਹਨਾਂ ਦੂਜੇ ਪਿੰਡਾਂ ਤੋਂ, ਸੂਬਿਆਂ ਤੋਂ। ਉਹ ਇੱਕ ਬਹੁਤ ਆਪਾਂ ਕਹਿ ਲਈਏ ਕਿ ਭਿਆਵਹ ਹੈਗਾ। ਡਰੋਨ ਦੀ ਫੁਟੇਜ ਆਪਾਂ ਸਾਰੇ ਦੇਖ ਹੀ ਰਹੇ ਹਾਂ। ਤੇ ਜੀ ਲਗਾਤਾਰ ਐਨਡੀਆਰਐਫ ਵੀ ਰੈਸਕਿਊ ਕਰ ਰਹੀ ਹੈਗੀ ਆ। ਹੜ੍ਹ ਪੀੜਿਤਾਂ ਨੂੰ ਹੈਲੀਕਾਪਟਰ ਤੋਂ ਲੈ ਕੇ, ਕਸ਼ਤੀਆਂ ਤੋਂ ਲੈ ਕੇ ਸਾਰੇ ਕਿਤੇੋਂ ਹੀ ਜਿਹੜੇ ਸਮਾਨ ਹੈਗੇ ਆ ਉਹ ਪਹੁੰਚਾਏ ਜਾ ਰਹੇ ਨੇ। ਪਰ ਜਿਸ ਹਿਸਾਬ ਨਾਲ ਸਰਕਾਰ ਗਾਇਬ ਹੈ, ਉਹ ਥੋੜਾ ਚਿੰਤਾਜਨਕ ਹੈਗਾ। ਜਿਹੜੇ ਰੈਸਕਿਊ ਵਾਸਤੇ ਐਮਫੀਬੀਅਨ ਵਹੀਕਲ ਤਾਰੇ ਗਏ ਹੈਗੇ ਆ, ਉਹ ਉਹਨਾਂ ਦੀ ਖਾਸੀ ਚਰਚਾ ਹੋ ਰਹੀ ਹੈ। ਬਾਕੀ ਜਿਹੜੀਆਂ ਛੁੱਟੀਆਂ ਹੈਗੀਆਂ 30 ਦਿਨਾਂ ਅਗਲੇ 30 ਅਗਸਤ ਤੱਕ ਜਿਹੜੇ ਪੰਜਾਬ ਦੇ ਸਾਰੇ ਜਿਹੜੇ ਹੜ੍ਹ ਪ੍ਰਭਾਵਿਤ ਜ਼ਿਲ੍ਹੇ ਨੇ, 7 ਜ਼ਿਲ੍ਹੇ, ਉਹਨਾਂ ਦੇ ਜੀ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਹੈਗੀਆਂ। ਤੇ ਦੇਖਦੇ ਹਾਂ ਬਾਕੀ ਇਹਦੇ 'ਚ ਹੁੰਦਾ ਕੀ ਹੈ। ਅੱਜ ਭਗਵੰਤ ਮਾਨ ਹੋਰੀ ਬਿਆਸ ਨਦੀ ਦੇ ਕੰਢੇ ਗਏ ਤਾਂ ਸੀਗੇ ਹੜ੍ਹ ਪ੍ਰਭਾਵਿਤਾਂ ਨੂੰ ਮਿਲਣ ਵਾਸਤੇ। ਦੇਖਦੇ ਹਾਂ ਕਿ ਕਿੰਨਾ ਕੁ ਉਹ ਮਦਦ ਪਹੁੰਚਾਉਂਦੇ ਨੇ, ਸਰਕਾਰ ਕਿੰਨਾ ਕੁ ਐਕਟਿਵ ਨਜ਼ਰ ਆਉਂਦੀ ਹੈਗੀ ਆ, ਉਹ ਤਾਂ ਅੱਗੇ ਆਪਾਂ ਨੂੰ ਪਤਾ ਲੱਗੂਗਾ। ਲੇਕਿਨ ਇੱਕ ਡਿਮਾਂਡ ਤਾਂ ਉਹਨਾਂ ਨੂੰ ਕਰਨੀ ਚਾਹੀਦੀ ਸੈਂਟਰ ਤੋਂ ਕਿ ਇਹਨੂੰ ਨੈਸ਼ਨਲ ਡਿਜ਼ਾਸਟਰ ਘੋਸ਼ਿਤ ਕੀਤਾ ਜਾਣਾ ਚਾਹੀਦਾ, ਕਿਉਂਕਿ ਇਹ ਸਿਰਫ ਇੱਥੇ ਸਿਰਫ ਪੰਜਾਬ 'ਚ ਹੀ ਨਹੀਂ ਹੋਇਆ ਨੁਕਸਾਨ। ਤੁਸੀਂ ਹਿਮਾਚਲ ਦੇਖੋ, ਪੰਜਾਬ ਦੇਖੋ, ਹਰਿਆਣਾ ਦੇਖੋ, ਇਹ ਤਿੰਨੇ ਹੀ ਸਟੇਟ, ਜੰਮੂ ਦੇਖੋ, ਕਸ਼ਮੀਰ ਦੇਖੋ, ਉੱਥੇ ਉਹ ਵੀ ਇਹ ਜਿਹੜਾ ਸਾਰਾ ਖਿੱਤਾ ਹੈਗਾ ਹਿਮਾਲਿਆ ਦੇ ਫੁੱਟ ਹਿਲਸ ਵਾਲਾ ਤੇ ਲੋਅਰ ਹਿਮਾਲਿਆ ਵਾਲਾ, ਸਾਰਾ ਇਹ ਸਾਰਾ ਹੀ ਅੱਜ ਦੇ ਟਾਈਮ ਹੜ੍ਹਾਂ ਕਰਕੇ ਪ੍ਰਭਾਵਿਤ ਹੈਗਾ। ਮੈਨੂੰ ਲੱਗਦਾ ਵਾ ਕਿ ਜੀ ਸਪੈਸ਼ਲ ਪੈਕੇਜ ਇਹਨਾਂ ਸਾਰੇ ਸੂਬਿਆਂ ਵਾਸਤੇ ਦੇਣੇ ਚਾਹੀਦੇ, ਖਾਸ ਕਰ ਪੰਜਾਬ ਵਾਸਤੇ, ਖਾਸ ਕਰ ਹਿਮਾਚਲ ਵਾਸਤੇ। ਇੱਥੇ ਸਭ ਤੋਂ ਵੱਧ ਤਬਾਹੀ ਹਿਮਾਚਲ ਅਤੇ ਪੰਜਾਬ ਦੇ ਵਿੱਚ ਹੋਈ ਹੈ ਤੇ ਇਹਨੂੰ ਨੈਸ਼ਨਲ ਜੀ ਡਿਜ਼ਾਸਟਰ ਘੋਸ਼ਿਤ ਕਰਕੇ ਇਹਨਾਂ ਸੂਬਿਆਂ ਦੇ ਡਿਵੈਲਪਮੈਂਟ ਵਾਸਤੇ ਅਤੇ ਇਸ ਟਾਈਮ ਮਦਦ ਪਹੁੰਚ ਸਕੇ ਉਹਦੇ ਵਾਸਤੇ ਸਪੈਸ਼ਲ ਫੰਡ ਸੈਂਟਰ ਨੂੰ ਐਲੋਕੇਟ ਕਰਨਾ ਚਾਹੀਦਾ। ਜੀ ਜ਼ਰੂਰ, ਇਸ ਦੀ ਬਹੁਤ ਲੋੜ ਹੈ। ਗੱਲਾਂ ਕਰਨ ਤੋਂ ਜ਼ਿਆਦਾ ਜੇਕਰ ਇਸ ਕੰਮ ਤੇ ਧਿਆਨ ਦਿੱਤਾ ਜਾਵੇ ਵੀ ਟੈਕਨੀਕਲੀ ਕਿਸੇ ਚੀਜ਼ ਨਾਲ ਕਿਵੇਂ ਨਜਿੱਠਣਾ ਹੁੰਦਾ ਤਾਂ ਸ਼ਾਇਦ ਜ਼ਿਆਦਾ ਸੁਖਾਲੀਆਂ ਚੀਜ਼ਾਂ ਕੀਤੀਆਂ ਜਾ ਸਕਦੀਆਂ ਨੇ। ਕੋਈ ਵੀ ਸਟੇਟ ਦਾ ਮੁੱਖ ਮੰਤਰੀ ਹੁੰਦਾ ਹੈ ਜਾਂ ਫਿਰ ਹੋਰ ਸੀਨੀਅਰ ਮੰਤਰੀ ਹੁੰਦੇ ਨੇ, ਉਹ ਆਪਣੇ ਦਫ਼ਤਰਾਂ 'ਚ ਬੈਠੇ ਹੀ ਡੀਸੀ ਤੋਂ ਰਿਪੋਰਟਾਂ ਮੰਗਾ ਸਕਦੇ ਨੇ। ਤੁਸੀਂ ਸਾਰਾ ਕੁਝ ਚੋਕ ਨਹੀਂ ਕਰ ਦੇਣਾ ਹੁੰਦਾ ਉਸ ਮੌਕੇ ਤੇ ਜਾ ਕੇ। ਹਾਂ, ਇਹ ਜ਼ਰੂਰ ਹੈ ਤੁਸੀਂ ਹਮਦਰਦੀ ਵਾਸਤੇ ਚਲੇ ਜਾਂਦੇ ਹੋਵੋਗੇ, ਪਰ ਹਮਦਰਦੀ ਸਾਰੇ ਸਮਝਦੇ ਨੇ ਤੁਹਾਡੀ ਕਿੰਨੀ ਕੁ ਹੁੰਦੀ ਹੈ।
ਤੁਸੀਂ ਕੁਝ ਘੰਟਿਆਂ ਦੇ ਲਈ ਪਹਿਲਾਂ ਤਾਂ ਉਸ ਜਗ੍ਹਾ ਨੂੰ ਚੋਕ ਕਰ ਦਿੰਦੇ ਹੋ, ਜੇਕਰ ਕੋਈ ਮਦਦ ਪਹੁੰਚਣੀ ਹੁੰਦੀ ਹੈ ਉਹ ਨਹੀਂ ਪਹੁੰਚ ਪਾਉਂਦੀ, ਉਸ ਤੋਂ ਬਾਅਦ ਤੁਸੀਂ ਉੱਥੇ ਜਾ ਕੇ ਭੱਦੇ ਮਜ਼ਾਕ ਕਰਦੇ ਹੋ ਲੋਕਾਂ ਦੇ ਨਾਲ, ਤਾਂ ਸਥਿਤੀ ਹੋਰ ਵੀ ਗੰਭੀਰ ਤੇ ਲੋਕਾਂ ਦੇ ਵਿੱਚ ਹੋਰ ਵੀ ਦੁੱਖ ਦੀ ਲਹਿਰ ਪਨਪਦੀ ਹੈ। ਇਸ ਕਰਕੇ ਇੱਧਰ ਧਿਆਨ ਦੇਣ ਦੀ ਲੋੜ ਹੈ। ਟੈਕਨੀਕਲ ਤੌਰ ਤੇ ਜਿਹੜੀਆਂ ਚੀਜ਼ਾਂ ਕਰਨ ਦੀ ਲੋੜ ਹੈ ਉਹ ਕੀਤੀਆਂ ਜਾਣ। ਇਸੇ ਦੇ ਨਾਲ ਵਿਰੋਧੀ ਧਿਰ ਦਾ ਵੀ ਜਿਹੜਾ ਡਿਊਟੀ ਬਣਦੀ ਹੈ ਉਹ ਨਿਭਾਓ। ਤੁਸੀਂ ਅਜੀਬ ਜਿਹੇ ਟੈਂਕਰਨੁਮਾ ਚੀਜ਼ਾਂ ਲਿਆ ਕੇ ਬਾੜ ਲੈਂਦੇ ਹੋ ਹੜ੍ਹ ਦੇ ਵਿੱਚ, ਉਸ ਤੋਂ ਬਾਅਦ ਅਗਲੇ ਦਿਨ ਉਹ ਚੀਜ਼ਾਂ ਲੱਭਦੀਆਂ ਵੀ ਨਹੀਂ। ਕੱਲ ਤੁਸੀਂ ਵੀ ਦੇਖਿਆ ਹੋ ਮਨਦੀਪ ਜੀ, ਪ੍ਰਤਾਪ ਬਾਜਵਾ ਹੁਣੀ LOP ਨੇ ਪੰਜਾਬ ਦੇ, ਉਹ ਕੱਲ ਇੱਕ ਟੈਂਕਨੁਮਾ ਚੀਜ਼ ਲੈ ਕੇ ਆਉਂਦੇ ਨੇ ਉੱਥੇ ਤੇ ਉਸ ਨੂੰ ਪਾਣੀ ਚ ਉਤਾਰ ਲੈਂਦੇ ਨੇ। ਅੱਜ ਨਾ ਤਾਂ ਉੱਥੇ ਪ੍ਰਤਾਪ ਬਾਜਵਾ ਹੁਣੀ ਨੇ, ਨਾ ਹੀ ਉਹ ਟੈਂਕਨੁਮਾ ਚੀਜ਼ ਕਿਤੇ ਲੱਭ ਰਹੀ ਹੈ। ਕਿੱਥੇ ਗਈ? ਸਿਰਫ ਤੁਸੀਂ ਹਾਂ, ਉਹਨੂੰ ਪਬਲਿਸਿਟੀ ਸਟੰਟ ਕਰਨੇ ਹੁੰਦੇ ਨੇ। ਬਿਲਕੁਲ, ਇਹ ਐਮਫੀਬੀਅਨ ਵਹੀਕਲ ਕਹਿੰਦੇ ਹੈਗਾ, ਇੰਨੀ ਕਾਰਗਰ ਵੀ ਨਹੀਂ ਹੈ। ਠੀਕ ਹੈ ਕਿ 4x4 ਵਹੀਕਲ ਹੈ, ਥੋੜਾ ਜਿਹਾ ਲੋਕਾਂ ਨੂੰ ਦਿਖਾਣ ਦਾ ਜ਼ਿਆਦਾ, ਉਹਦੇ ਚ ਇੰਨੇ ਲੋਕ ਵੀ ਨਹੀਂ ਆਉਂਦੇ ਰੈਸਕਿਊ ਕਰਨ ਦਾ ਵੀ, ਅਟਰੈਕਟਿਵ ਜਦਕਿ ਲੱਗਦੀ ਹੈ। ਹਾਂ, ਉਹ ਤੋਂ ਵੱਧ ਜਿਹੜੀ ਕਾਰਗਰ ਹੈਗੀਆਂ ਉਹ ਬੋਟਸ ਨੇ, ਜਿਹੜੀ ਲਾਈਫ ਸੇਵਿੰਗ ਬੋਟਸ ਜਿਨ੍ਹਾਂ ਨੂੰ ਕਿਹਾ ਜਾਂਦਾ ਹੈਗਾ, ਉਹ ਜ਼ਿਆਦਾ ਕਾਰਗਰ ਨੇ। ਤੇ ਮੈਨੂੰ ਲੱਗਦਾ ਕਿ ਲਾਈਫ ਸੇਵਿੰਗ ਬੋਟਸ ਵੱਧ ਤੋਂ ਵੱਧ ਦਿੱਤੀਆਂ ਜਾਣ ਤੇ ਲੋਕਾਂ ਨੂੰ ਰੈਸਕਿਊ ਕੀਤਾ ਜਾਵੇ। ਦੂਜਾ, ਜਾਨਵਰਾਂ ਦਾ ਵੀ ਖਿਆਲ ਰੱਖਿਆ ਜਾਵੇ। ਜਿਵੇਂ ਮੈਂ ਕਹਿ ਰਿਹਾਗਾ ਕਿ ਬਹੁਤ ਸਾਰੀਆਂ ਮੱਝਾਂ ਪੰਜਾਬ ਦੀਆਂ ਇਸ ਟਾਈਮ ਰੁੜ ਕੇ, ਹੜ੍ਹਾਂ ਚ ਰੁੜ ਕੇ ਪਾਕਿਸਤਾਨ ਵੱਲ ਜਾ ਰਹੀਆਂ ਨੇ। ਇੱਕ ਮੱਝ ਦੀ ਕੀਮਤ ਆਪਾਂ ਨੂੰ ਪਤਾ ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ, ਵਧੀਆ ਮੱਝ, ਤੇ 3-3 ਲੱਖ 2-2 ਲੱਖ ਦੀ ਮੱਝਾਂ ਵੀ ਹੈਗੀਆਂ ਕਿਸਾਨਾਂ ਕੋਲ। ਠੀਕ ਹੈ, ਤੇ ਉਹ ਵੱਡੇ ਨੁਕਸਾਨ ਹੋ ਰਹੇ ਨੇ, ਮੈਨੂੰ ਲੱਗਦਾ ਹੈਗਾ ਕਿ ਜੀ, ਨੁਕਸਾਨ ਬਹੁਤ ਵੱਡੇ ਹੋ ਰਹੇ ਨੇ। ਸੋ ਆਖਰੀ ਅਪੀਲ ਇਹੀ ਹੈ ਕਿ ਗੱਲਾਂ ਕਰਨ ਤੋਂ ਇਲਾਵਾ ਪਾਸੇ ਹੋ ਕੇ ਜ਼ਰਾ ਕੰਮ ਤੇ ਧਿਆਨ ਦਿੱਤਾ ਜਾਵੇ, ਟੈਕਨੀਕੈਲਿਟੀ ਨੂੰ ਸਮਝਿਆ ਜਾਵੇ, ਅਹੁਦੇ ਦੀ ਮਰਿਆਦਾ ਨੂੰ ਸਮਝਿਆ ਜਾਵੇ। ਇਸੇ ਗੱਲ ਦੇ ਨਾਲ ਅਲਵਿਦਾ ਚਾਹਾਂਗੇ। ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਸੋ ਪੂਨੀਆ ਜੀ, ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ, ਸਤਿ ਸ੍ਰੀ ਅਕਾਲ।